अवल हमद खुदा दा विद कीजिए। इश्क कीता सो जग दा मूल मियाँ। पहले आप ही रब ने इश्क कीता ते माशूक है नबी रसूल मियाँ। मैं पंजाब हाउस की सारी इंतजामिया खसूसन जनाब मोहतरम मुदस्सर इकबाल भट्ट साहब का शुक्रगुजार हाँ कि अज दे बहुत ही अहम सारनामे हेठ प्रोग्राम करवाया जा रहा है। तो वारिस शाह की फिलासफी ਤੇ ਅੱਜ ਦਾ ਪੰਜਾਬ ਮਤਲਬ ਇਹ ਵੇ ਕਿ ਸ਼ਾਹ ਸਾਹਿਬ ਦੇ ਦੌਰ ਤੋਂ ਲੈ ਕੇ ਹੁਣ ਤੱਕ ਅਸੀਂ ਇੱਕ ਵੇਰਵਾ ਵੀ ਕਰਨਾ ਹੈ ਤੇ ਅਸੀਂ ਇਹ ਵੇਖਣਾ ਹੈ ਕਿ ਉਹ ਪੰਜਾਬ ਕੀ ਸੀ ਤੇ ਅੱਜ ਅਸੀਂ ਕਿੱਥੇ ਖਲੋਤੇ ਹਾਂ। ਤੇ ਅਬਦੁਲ ਰਸ਼ੀਦ ਐਡਵੋਕੇਟ ਸਾਹਿਬ ਬੈਠੇ ਨੇ, ਨੌਜਵਾਨ ਵੀ ਨੇ, ਹੋਰ ਵੀ ਦੋਸਤ ਅਹਬਾਬ ਜਿਨ੍ਹਾਂ ਦੇ ਨਾਮ ਮੈਂ ਨਹੀਂ ਜਾਣਦਾ ਲੇਕਿਨ ਆਉਂਦੇ ਰਹਿੰਦੇ ਨੇ, ਤੁਸੀਂ ਵੀ ਅਕਸਰ ਪ੍ਰੋਗਰਾਮਾਂ 'ਚ ਮੌਜੂਦ ਹੁੰਦੇ ਹੋ। ਤੇ ਗੱਲ ਇਸ ਤਰ੍ਹਾਂ ਕਿ ਜੀ ਪੰਜਾਬ ਤੇ ਪੰਜਾਬੀ ਲਈ ਕੰਮ ਕਰਨਾ ਇੱਕ ਬੜੀ ਇਜਾਜ਼ ਦੀ ਗੱਲ ਹੈ। ਤੇ ਭੱਟ ਸਾਹਿਬ ਨੇ ਗੱਲ ਕੀਤੀ ਹੈ ਮੁਸ਼ਰਫ ਬਾ ਪੰਜਾਬੀ ਹੋਣ ਦੀ। ਮੈਡਮ ਡਾਕਟਰ ਤਬਸਮ ਸਾਹਿਬਾ ਵੀ ਮੌਜੂਦ ਨੇ, ਖਵਾਤੀਨ ਦੀ ਸਵਾਨੀਆਂ ਦੀ ਨੁਮਾਇੰਦਗੀ ਕਰ ਰਹੀਆਂ ਨੇ। ਤੇ ਮੈਂ ਸਿਰਫ ਇੰਨਾ ਕਹਾਂਗਾ ਜਿਹੜਾ ਮੁਸ਼ਰਫ ਬਾ ਪੰਜਾਬੀ ਹੋ ਜਾਂਦਾ ਮੁਸ਼ਰਫ ਬਾ ਇਸਲਾਮ ਵੀ ਹੋ ਜਾਂਦਾ। ਤੇ ਬਲਕਿ ਉਹਦਾ ਇਸਲਾਮ ਬੜਾ ਪੱਕਾ ਪੀੜਾ ਹੋ ਜਾਂਦਾ ਹੈ ਕਿਉਂਕਿ ਇਸ਼ਕ ਜਿਸ ਅੰਦਰ ਰਸ ਜਾਂਦਾ, ਮੀਆਂ ਸਾਹਿਬ ਫਰਮਾਉਂਦੇ ਨਾ, ਉਹ ਫਿਰ ਜਾਂਦਾ ਨਹੀਂ ਅੰਦਰੋਂ। ਤੇ ਸੋ ਗੱਲ ਹੈ ਜੀ ਕਿ ਮੈਂ ਵਾਰਿਸ ਸ਼ਾਹ ਦੀ ਫਿਲਾਸਫੀ ਨੂੰ ਜਿਸ ਵੇਲੇ ਬਿਆਨ ਕਰਾਂਗਾ ਤੇ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਿਆਨ ਕੀਤੀਆਂ ਜਾ ਸਕਦੀਆਂ ਨੇ। ਇਹਦੇ ਬੜੇ ਸਾਰੇ ਪੱਖ ਨੇ ਮਗਰ ਮੈਂ ਇਹਨੂੰ ਨਾਰਮਲ ਕਰਕੇ ਜਿਹੜਾ ਹੈ ਨਾ ਜੀ ਇਹਨਾਂ ਵਰਕਿਆਂ 'ਚ ਸਮੇਟਿਆ। ਇਹ ਵੀ ਬਹੁਤ ਜ਼ਿਆਦਾ ਨੇ ਲੇਕਿਨ ਇਹਨਾਂ ਨੂੰ ਵੀ ਮਜ਼ੀਦ ਮੁਖਤਸਰ ਕਰਾਂਗੇ ਤੇ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਉਣਗੇ ਕਿ ਫਿਲਾਸਫੀ ਕੀ ਸੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਇਨਸ਼ਾ ਅੱਲਾਹ ਤਾਲਾ ਤੁਸੀਂ ਮਹਿਜ਼ੂਜ਼ ਵੀ ਹੋ ਗਏ। ਸ਼ਾਹ ਸਾਹਿਬ ਨੇ ਇੱਕ ਇੱਕ ਪਰਤ ਨੂੰ ਕਿਸ ਤਰ੍ਹਾਂ ਖੋਲ ਕੇ ਬਿਆਨ ਕੀਤਾ ਹੈ ਔਰ ਅੱਜ ਅਸੀਂ ਕਿੱਥੇ ਖਲੋਤੇ ਹਾਂ। ਇਹ ਅਸਲ 'ਚ ਅੱਜ ਦਾ ਪੰਜਾਬ ਅਸੀਂ ਉੱਥੇ ਜਾਣਾ ਹੈ ਔਰ ਉਸ ਚੀਜ਼ ਤੱਕ ਪਹੁੰਚਣਾ ਹੈ ਕੋਈ ਚਾਹੁੰਦੇ ਕੀ ਸਨ। ਤੇ ਮੈਂ ਇਸ ਚੀਜ਼ ਤੋਂ ਪਹਿਲਾਂ ਕਿ ਬਿਆਨ ਕਰਾਂ ਤੇ ਹੀਰ ਵਾਰਿਸ ਸ਼ਾਹ ਜਿਹੜੀ ਫਿਲਾਸਫੀ ਹੈ, ਫਲਸਫੇ ਦਾ ਜਿਹੜਾ ਲਫ਼ਜ਼ ਹੈ ਨਾ ਜੀ, ਇਸ ਦੇ ਬਾਰੇ 'ਚ ਕਿਹਾ ਜਾਂਦਾ ਹੈ ਯੂਨਾਨ ਤੋਂ ਆਇਆ। ਇਹਦੇ ਬੜੇ ਮੁਖਤਲਿਫ ਮੁਤਾਲਬ ਬਿਆਨ ਕੀਤੇ ਗਏ ਨੇ। ਇੱਕ ਇਹਦਾ ਤਰਜਮਾ ਕੀਤਾ ਜਾਂਦਾ ਹੈ ਕਿ ਇਹ ਜ਼ਿੰਦਗੀ ਦੇ ਬਾਰੇ 'ਚ ਨੁਕਤਾ ਨਜ਼ਰ ਦਾ ਨਾਂ ਹੈ। ਕੁਝ ਕਹਿੰਦੇ ਨੇ ਇਹ ਹਕੀਕਤ ਅਸਲੀਆ ਦੀ ਤਲਾਸ਼ ਦੀ ਕੋਸ਼ਿਸ਼ ਦਾ ਨਾਮ। ਬਹਰਹਾਲ ਜਿਹੜੀ ਇਸਤਲਾਹ ਰਾਇਜ ਹੋ ਜਾਂਦੀ ਏ, ਆਵਾਮ ਜਿਸ ਤਰ੍ਹਾਂ ਮਰਜ਼ੀ ਉਹਨੂੰ ਸਮਝ ਰਹੀ ਹੁੰਦੀ, ਉਹਦਾ ਮਤਲਬ ਖਾ ਕੁਝ ਵੀ ਹੋਏ, ਜਿਹੜਾ ਸਿੱਕਾ ਰਾਇਜੁਲ ਵਕਤ ਹੁੰਦਾ ਨਾ ਉਹਨੂੰ ਮੰਨਣਾ ਚਾਹੀਦਾ। ਔਰ ਇਹਦਾ ਮਤਲਬ ਇਹ ਹੀ ਹੈ, ਜਰਨਲ ਮੈਂ ਲਵਾਂਗਾ, ਨੁਕਤਾ ਨਜ਼ਰ ਵੀ ਹੈ, ਠੀਕ ਹੈ ਨਾ ਜੀ, ਵਿਚਾਰ ਵੀ ਨੇ ਕਿ ਸ਼ਾਹ ਸਾਹਿਬ ਦਾ ਜਿਹੜਾ ਉਸ ਦੌਰ ਦਾ ਜਿਹੜਾ ਉਹਨਾਂ ਸੋਚਿਆ, ਜਿਹੜਾ ਨੁਕਤਾ ਨਜ਼ਰ ਬਿਆਨ ਕੀਤਾ, ਉਦੋਂ ਪੰਜਾਬ ਦੇ ਵੱਲ ਨਾਲ ਕੀ ਸੋਚ ਰਹੇ ਹਨ ਤੇ ਅੱਜ ਅਸੀਂ ਕਿੱਥੇ ਖਲੋਤੇ ਹਾਂ। ਤੇ ਸਰ ਗੱਲ ਇਸ ਤਰ੍ਹਾਂ ਕਿ ਮੈਂ ਇਸ ਚੀਜ਼ ਨੂੰ ਬਿਆਨ ਕਰਨ ਤੋਂ ਪਹਿਲਾਂ ਮੈਂ ਪੰਜਾਬ ਦਾ ਵੇਰਵਾ ਦੇਣਾ ਚਾਹੁੰਦਾ ਕਿ ਸ਼ਾਹ ਸਾਹਿਬ ਪੰਜਾਬ, ਪੀਰ ਵਾਰਿਸ ਸ਼ਾਹ ਜੀ ਪੰਜਾਬ ਤੋਂ ਮੁਰਾਦ ਕੀ ਲੈਂਦੇ ਸਨ। ਹੀਰ ਦੇ ਜਿਹੜੇ ਪਹਿਲੇ 5 ਬੰਦ ਨੇ ਉਹਨਾਂ 'ਚ ਇੱਕ 5ਵਾਂ ਬੰਦ ਹੈ, ਅਗਰ ਤੁਸੀਂ ਉਹ ਪੜ੍ਹੋ ਨਾ, ਬੜਾ ਅਹਿਮ ਹੈ ਔਰ ਇਹ ਪੰਜਾਬ ਦੇ ਜਿਹੜੇ ਮੁਖਤਲਿਫ ਇਲਾਕੇ ਨੇ ਉਹਨਾਂ ਨੂੰ ਕਵਰ ਕਰਦਾ। ਤੇ ਪੀਰ ਵਾਰਿਸ ਸ਼ਾਹ ਜੀ ਲਿਖਦੇ ਨੇ, ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰਗੰਦ ਮਸੂਦ ਭਰਪੂਰ ਹੈ ਜੀ। ਖਾਨਦਾਨ ਵਿੱਚ ਚਿਸ਼ਤ ਕਾਮਰੀਅਤ ਸ਼ਹਿਰ ਫਕਰ ਦਾ ਪਟਨ ਮਾਮੂਰ ਹੈ ਜੀ। ਬਾਈਆਂ ਕੁਤਬਾ ਵਿੱਚ ਹੈ ਪੀਰ ਕਾਮਲ ਜੈਨ ਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ। ਸ਼ਕਰਗੰਜ ਨੇ ਆਨ ਮਕਾਮ ਕੀਤਾ ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਇਹ ਫਿਕਰਾ ਗੌਰ ਕਰੋ, ਸ਼ਕਰਗੰਜ ਨੇ ਆਨ ਮਕਾਮ ਕੀਤਾ ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਯਾਨੀ ਉਹ ਪੰਜਾਬ ਦਾ ਹਵਾਲਾ ਕਰ ਰਹੇ ਨੇ। ਔਰ ਦੇਖੋ ਜਿਹੜੇ ਬਾਬਾ ਫਰੀਦੁੱਦੀਨ ਸ਼ਕਰਗੰਜ ਨੇ ਰਹਿਮਤੁल्लाह ਅਲੈਹ, ਉਹਨਾਂ ਦਾ ਅਗਰ ਤੁਸੀਂ ਗੌਰ ਕਰੋ ਨਾ ਪਾਕਪਤਨ ਤੋਂ, ਉਹ ਜਦੋਂ ਇੱਕ ਸਾਈਡ ਤੇ ਆਏ ਸਨ ਨਾ, ਉਹ ਚਾਹੁੰਦੇ ਸਨ ਮੈਨੂੰ ਐਸਾ ਮੌਕਾ ਮਿਲੇ ਕਿ ਜਿੱਥੇ ਮੈਂ ਕੁਝ ਲਿਖ ਸਕਾਂ, ਕੁਝ ਪੜ੍ਹ ਸਕਾਂ। ਬਾਅਦ ਅਜ਼ਾਂ ਉਹ ਇਲਾਕਾ ਅਜੋਦਨ ਤੋਂ ਪਾਕਪਤਨ ਬਣ ਗਿਆ, ਫਿਰ ਪਾਕਪਤਨ ਤੋਂ ਪਾਕਿਸਤਾਨ ਬਣ ਗਿਆ। ਇੱਕ ਬੜੀ ਤਮਸੀਲ ਹੈ ਔਰ ਇਸ ਲਈ ਅਸੀਂ ਕੂਕ ਪਾਕਿਸਤਾਨ ਕੂਕ ਦੀ ਗੱਲ ਕਰਨੇ ਆ ਭੱਟ ਸਾਹਿਬ ਕਿ ਇਹ ਆਵਾਜ਼ ਜਿਹੜੀ ਇਹ ਵਲੀਆਂ ਦੀ, ਸੂਫੀਆ ਦੀ, ਇਹ ਅਖੀਰ ਪਾਕਿਸਤਾਨ ਬਣਿਆ ਔਰ ਇਹ ਸ਼ਕਰਗੰਜ ਨੇ ਆਨ ਮਕਾਮ ਕੀਤਾ। ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਯਾਨੀ ਜਿਹੜੇ ਲੋਕ ਆਉਂਦੇ ਨੇ ਨਾ ਜੀ ਤੁਸੀਂ ਇਹ ਗੱਲਾਂ ਕਰਦੇ ਹੋ ਲਸਾਨੀ ਨੇ, ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ
ਇਹ ਬਾਬਿਆਂ ਨੇ ਗੱਲਾਂ ਕੀਤੀਆਂ ਨੇ, ਅਸੀਂ ਨਹੀਂ ਕਰ ਰਹੇ। ਔਰ ਬਾਬੇ ਕਿਸ ਤਰ੍ਹਾਂ ਕਰ ਰਹੇ ਸਨ ਗੱਲਾਂ, ਤੁਸੀਂ ਖੁਦ ਵੇਖ ਲਓ। ਇਹ ਨਫ਼ਰਤ ਨਹੀਂ, ਇਹ ਮੁਹੱਬਤ ਹੈ। ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਸੋ ਗੱਲ ਹੈ ਵੇ ਕਿ ਜੋ ਉਹਨਾਂ ਇਸ ਚੀਜ਼ ਨੂੰ ਪੰਜਾਬ ਨੂੰ ਬਿਆਨ ਕੀਤਾ। ਔਰ ਪਾਕ ਪਤਨ ਤੇ ਮੁਲਤਾਨ ਨੂੰ ਜ਼ਰਾ ਗੌਰ ਕਰੋ ਕਿ ਹਜ਼ਰਤ ਬਹਾਉਦੀਨ ਜ਼ਕਰੀਆ ਮੁਲਤਾਨੀ ਰਹਿਮਤੁल्लाह अलैह ਨਾਲ ਬਾਬੇਰਾਂ ਦਾ ਬਹੁਤ ਤਲਕ ਸੀ, ਖਤੋ ਕਿਤਾਬਤ ਹੁੰਦੀ ਸੀ। ਤੇ ਇੱਕ ਦਫਾ ਔਰ ਆਪ ਦਾ ਮਾਮੂਲ ਸੀ ਕਿ ਹਰ ਸਾਲ ਆਪ ਪਾਕ ਪਤਨ ਤੋਂ ਬੇਰ ਘੱਲਦੇ ਸਨ ਉਹਨਾਂ ਨੂੰ, ਬਹਾਉਦੀਨ ਜ਼ਕਰੀਆ ਮੁਲਤਾਨੀ ਹੋਰਾਂ ਨੂੰ, ਤੇ ਉਹ ਗਾਜਰਾਂ ਘੱਲਦੇ ਹਨ ਮੁਲਤਾਨ ਤੋਂ। ਤੇ ਇੱਕ ਵਾਰੀ ਐਸਾ ਹੋਇਆ ਬੇਰ ਨਾ ਭੇਜੇ ਉਹਨਾਂ ਬਾਬੇ ਹੋਰਾਂ ਨੇ, ਤੇ ਉਹਨਾਂ ਗਿਲਾ ਕੀਤਾ ਜੀ ਬੇਰ ਨਹੀਂ ਆਏ। ਉਹਨਾਂ ਫਿਰ ਸ਼ੇਰਾਂ ਜਵਾਬ ਦਿੱਤਾ, ਉਹਨਾਂ ਕਿਹਾ ਹਥਣੀ ਵੱਟੋ ਹਥੜੇ, ਪੈਰਾਂ ਵੱਟੋ ਪੈਰ, ਤੁਸਾਂ ਨਾ ਮੁੱਤੀਆਂ ਗਾਜਰਾਂ, ਅਸਾਂ ਨਾ ਮੁੱਤੇ ਬੇਰ। ਠੀਕ ਹੈ ਨਾ ਜੀ, ਤੁਸਾਂ ਗਾਜਰਾਂ ਨਹੀਂ ਕੱਲੀਆਂ, ਅਸਾਂ ਬੇਰ ਨਹੀਂ ਕੱਲੇ। ਯਾਨੀ ਇਸ ਗੱਲ ਦਾ ਸਬੂਤ ਹੈ ਕਿ ਪੰਜਾਬੀ ਕਿੱਥੇ ਕਿੱਥੇ ਬੋਲੀ ਜਾ ਰਹੀ ਸੀ, ਤੇ ਮੁਲਤਾਨ ਵਿੱਚ ਬੈਠੇ ਬਹਾਉਦੀਨ ਜ਼ਕਰੀਆ ਮੁਲਤਾਨੀ ਰਹਿਮਤੁल्लाह अलैह ਪੰਜਾਬੀ ਚ ਖਤੋ ਕਿਤਾਬਤ ਕਰ ਰਹੇ ਨੇ। ਕਿਹਦੇ ਨਾਲ? ਸ਼ਕਰਗੰਜ ਨੇ ਆਨ ਮਕਾਮ ਕੀਤਾ। ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਯਾਨੀ ਉਹ ਜਿਹੜਾ ਪੁਆਇੰਟ ਮੈਂ ਜਿਹਦੇ ਲਿਆਉਣਾ ਚਾਹ ਰਿਹਾ ਕਿ ਪੰਜਾਬ ਹੈ ਕੀ ਸੀ। ਤੇ ਜਿਹੜਾ ਮੈਂ ਅਕਸਰ ਕਹਿਣਾ ਹੁੰਦਾ ਨਾ ਪੰਜਾਬ ਮੀਨਸ ਪਾਕਿਸਤਾਨ, ਇਸ ਤੋਂ ਮੁਰਾਦ ਇਹ ਵੇ ਕਿ ਦਰਅਸਲ 4000 ਸਾਲ ਪਹਿਲਾਂ ਤੋਂ ਲੈ ਕੇ ਰਿਗਵੈਦ ਜਿਹੜਾ ਦੁਨੀਆ ਦੇ ਵਿੱਚ ਮੰਨਿਆ ਗਿਆ ਹੈ, ਜਿਹੜਾ ਸਭ ਤੋਂ ਵੱਡਾ ਰਿਗਵੈਦ ਹੜੱਪਾ 'ਚ ਲਿਖਿਆ ਗਿਆ ਸੀ, ਉਹ ਜਿਹੜਾ ਹੱਥ ਨਾਲ ਲਿਖਿਆ ਹੋਇਆ ਇਲਹਾਮੀ ਡਾਕੂਮੈਂਟ ਨਹੀਂ, ਹੱਥ ਨਾਲ ਲਿਖਿਆ ਹੋਇਆ ਸਭ ਤੋਂ ਪੁਰਾਣਾ ਡਾਕੂਮੈਂਟ ਹੈ। ਔਰ ਉਹਦੇ ਵਿੱਚ ਇਸ ਧਰਤੀ ਨੂੰ ਸਪਤ ਸਿੰਧੂ ਕਿਹਾ ਗਿਆ, ਹਪਤ ਹਿੰਦੂ ਕਿਹਾ ਗਿਆ। ਸਪਤ ਸਿੰਧੂ 7 ਦਰਿਆ ਨੇ, ਸਤਲੁਜ, ਬਿਆਸ, ਰਾਵੀ, ਚਨਾਬ, ਜਿਹਲਮ ਤੇ ਸਿੰਧ ਤੇ ਸਰਸਵਤੀ। ਤੇ ਇਹ ਜਿਹੜਾ ਪੰਜਾਬ ਸੀ ਜਿਹਦੇ ਵੱਲ ਬਾਬਾ ਵਾਰਿਸ ਸ਼ਾਹ ਬਿਆਨ ਕਰ ਰਹੇ ਨੇ, ਇਹਦੇ ਵਿੱਚ ਤਕਰੀਬਨ ਸਾਰਾ ਪਾਕਿਸਤਾਨ ਆ ਜਾਂਦਾ ਹੈ। ਔਰ ਇਸ ਲਈ ਉਹਨਾਂ ਨੇ ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ ਦੀ ਗੱਲ ਕੀਤੀ ਹੈ, ਆਨ ਮਕਾਮ ਕੀਤਾ। ਤੇ ਉਹ ਜਿਹੜਾ ਪੰਜਾਬ ਸੀ ਉਹ ਕਿਸ ਤਰ੍ਹਾਂ ਸੀ, ਉਹ ਇਬਨ ਬਤੂਤਾ 14ਵੀਂ ਸਦੀ ਦੇ ਵਿੱਚ ਜਦੋਂ ਇੱਥੇ ਆਇਆ, ਤੇ ਫਿਰ ਉਹ ਕਹਿੰਦਾ ਬਾਅਦ ਵਿੱਚ ਮੈਂ ਤੇ ਮੇਰੇ ਸਾਥੀ ਖੈਰ ਖਰੀਅਤ ਨਾਲ ਪੰਜਾਬ ਪਹੁੰਚ ਗਏ। ਅੱਲਾ ਦਾ ਸ਼ੁਕਰ ਹੈ ਕਿ ਸਿੰਧ ਦਰਿਆ ਹੈ, ਇੱਥੇ 5 ਦਰਿਆ ਇੱਕ ਵੱਡੇ ਦਰਿਆ 'ਚ ਡਿੱਗਦੇ ਨੇ ਤੇ ਆਪਣੇ ਕਿਨਾਰਿਆਂ ਨੂੰ ਪਾਣੀ ਦਿੰਦੇ ਨੇ, ਯਾਨੀ ਆਪਣੇ ਆਲ ਦੁਆਲੇ ਜਿਹੜੀ ਧਰਤੀ ਉਹਨੂੰ ਸੈਰਾਬ ਕਰਦੇ ਨੇ। ਯਾਨੀ ਸਿੰਧ ਧਰਤੀ, ਸਿੰਧ ਤਹਿਜ਼ੀਬ, ਹੜੱਪਾ, ਟੈਕਸਲਾ, ਮੋਹਨਜੋ ਦੜੋ ਇੱਕ ਤਹਿਜ਼ੀਬ ਹੈ। ਇਸ ਔਰ ਮੈਂ ਇਹ ਕੋਈ ਗੱਲ ਨਹੀਂ, ਮੈਂ ਐਵੇਂ ਗੱਲ ਨਹੀਂ ਕਰ ਰਿਹਾ। ਸੱਚਲ ਸਰਮਸਤ ਰਹਿਮਤੁल्लाह अलैह ਖੈਰਪੁਰੇ 'ਚ ਬਹਿ ਕੇ ਪੰਜਾਬੀ ਸ਼ਾਇਰੀ ਕਰ ਰਹੇ ਨੇ, ਸ਼ਾਹ ਅਬਦੁਲ ਲਤੀਫ ਬਟਾਈ ਪੰਜਾਬੀ ਸ਼ਾਇਰੀ ਕਰ ਰਹੇ ਨੇ। ਠੀਕ ਹੈ ਨਾ ਜੀ। ਔਰ ਸੱਚਲ ਕੀ ਕਹਿੰਦੇ ਨੇ, ਬੁੱਲੇ ਸ਼ਾਹ ਕੋ ਬੇਰਾਗੀ ਕੀ ਤੋਈ, ਜਿਨ੍ਹਾਂ ਦਾ ਸ਼ਹਿਰ ਕਸੂਰ। ਠੀਕ ਹੈ ਨਾ ਜੀ। ਇਹ ਇੱਕ ਰੈਫਰੈਂਸ ਹੈ, ਵੈਸੇ ਸਿੰਧ 'ਚ ਬਹੁਤ ਰੈਫਰੈਂਸ ਹੋਰ ਵੀ ਨੇ, ਮੈਂ ਜਿਹੜੇ ਤੁਹਾਨੂੰ ਪੰਜਾਬੀ ਦੇ ਹਵਾਲੇ ਨਾਲ ਬਿਆਨ ਕਰ, ਲੇਕਿਨ ਅਸੀਂ ਆਪਣੇ ਮੌਜੂਦ ਲਾਉਂਦੇ ਹਾਂ ਵਾਰਿਸ ਸ਼ਾਹ ਦੀ ਫਿਲਾਸਫੀ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਾਰਿਸ ਸ਼ਾਹ ਸਾਹਿਬ ਜਿਹੜੇ ਪੰਜਾਬ ਉਹਨਾਂ ਦੇ ਜ਼ਿਹਨ ਦੇ ਵਿੱਚੋਂ ਇਹ ਸੀ ਸਪਤ ਸਿੰਧੂ, ਉਹਦੇ 'ਚ ਪੂਰਾ ਪਾਕਿਸਤਾਨ ਤਕਰੀਬਨ ਆ ਜਾਂਦਾ, ਕਸ਼ਮੀਰ ਤੱਕ। ਕੁਛ ਹੀਰ ਦੇ ਵਿੱਚ ਇਹਦੇ ਇਸ਼ਾਰੇ ਵੀ ਨੇ। ਵੈਸੇ ਬਹੁਤ ਜ਼ਿਆਦਾ ਆਪਣੀਆਂ ਕੁਤਬ ਨੇ, ਕਸੀਦਾ ਬੁਰਦਾ ਸ਼ਰੀਫ ਦਾ ਪੰਜਾਬੀ ਤਰਜਮਾ ਕੀਤਾ, ਨਸੀਹਤਨਾਮਾ ਲਿਖਿਆ, ਚੂੜੀਨਾਮਾ ਲਿਖਿਆ, ਬਲਕਿ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਚੂੜੀਨਾਮਾ ਨੂੰ ਹੀਰ ਤੋਂ ਵੀ ਵੱਡੀ ਤਸਨੀਫ ਮੰਨਿਆ। ਤੇ ਬਹਰਹਾਲ ਲੇਕਿਨ ਫਿਲਹਾਲ ਅਸੀਂ ਹੀਰ ਤੋਂ ਹੀ ਅਖਜ਼ ਕਰਾਂਗੇ, ਜ਼ਿਆਦਾਤਰ ਜਿਹੜਾ ਆਪਣਾ ਮੌਜੂ ਹੈ, ਔਰ ਅਸੀਂ ਉਹਦੇ 'ਤੇ ਗੱਲ ਕਰਾਂਗੇ। ਤੇ ਵਾਰਿਸ ਸ਼ਾਹ ਸਾਹਿਬ ਦਰਅਸਲ ਤੁਹਾਨੂੰ ਪਤਾ ਹੈ ਸ਼ਹਬਾਜ਼ ਇੱਕ ਤਸਵਰ ਹੈ। ਸ਼ਹਬਾਜ਼ ਜਿਹੜਾ ਬੁਲੰਦ ਪਰਵਾਜ਼ ਹੈ, ਉਹ ਪੰਜਾਬੀਆਂ ਨੂੰ ਜਾਂ ਇਸ ਇਲਾਕੇ ਦੇ ਲੋਕਾਂ ਨੂੰ ਸ਼ਹਬਾਜ਼ ਦੀ ਸ਼ਕਲ 'ਚ ਵੇਖਣਾ ਚਾਹੁੰਦੇ ਨੇ। ਤਾਂ ਉਹ ਕਹਿੰਦੇ ਨੇ ਤੈਨੂੰ ਰੱਬ ਸ਼ਹਬਾਜ਼ ਬਣਾਇਆ ਸੀ, ਤੈਨੂੰ ਰੱਬ ਸ਼ਹਬਾਜ਼ ਬਣਾਇਆ ਸੀ, ਤੂੰ ਬਣਿਓ ਕਰਤੱਬੋ ਇਲ ਆਪੇ, ਤੂੰ ਬਣਿਓ ਕਰਤੱਬੋ ਇਲ ਆਪੇ। ਠੀਕ ਹੈ ਨਾ ਜੀ। ਮਤਲਬ ਇਹ ਵੇ ਕਿ ਇੱਕ ਸ਼ਹਬਾਜ਼ ਤੇ ਇਲ ਦਾ ਮੁਆਜ਼ਨਾ ਕਰ ਰਹੇ ਨੇ। ਤਾਂ ਉਹ ਕਹਿ ਰਹੇ ਨੇ ਕਿ ਵੈਸੇ ਸਪੈਸੀਫਿਕਲੀ ਪੰਜਾਬੀਆਂ ਨਾਲ ਮੁਖਾਤਬ ਨੇ, ਤੇ ਇਨ ਜਰਨਲ ਉਹ ਸਾਰੀ ਕਾਇਨਾਤ ਦੇ ਨਾਲ ਬਹਿਸੀਅਤ ਇਨਸਾਨ ਨੂੰ ਐਡਰੈਸ ਕਰ ਰਹੇ ਨੇ, ਆਫਾਕੀ ਕਲਾਮ ਹੈ। ਤੇ ਫਿਰ ਇੱਕ ਜਗ੍ਹਾ 'ਤੇ ਹੋਰ ਲਿਖਦੇ ਨੇ ਜਿਹੜੀਆਂ ਨਾਲ ਉਡਾਰੀਆਂ ਨਾਲ ਬਾਜ਼ਾਂ, ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਥੱਕ ਮਰਿੰਦੀਆਂ ਨੇ, ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਦਾ ਜੋ ਪੀਂਦੀਆਂ ਨੇ। ਠੀਕ ਹੈ ਨਾ ਜੀ। ਤੇ ਦਰਅਸਲ ਉਹ ਵੇਲੇ ਦੇ ਸ਼ਹਬਾਜ਼ ਆਪ ਵੀ ਨੇ। ਤੇ ਇਸੇ ਲਈ ਪੀਰ ਫਕੀਰ ਵੀਰ ਸਿਪਾਹੀ ਉਹ ਲਿਖਦੇ ਨੇ ਤੇਰੇ ਕਲਮ ਸ਼ਹਬਾਜ਼ ਦੀ ਰੀਸ ਵਾਰਸ, ਉੜਕ ਭੁੱਲ ਗਏ ਨੇ ਸਭ ਉਡਾਰੀਆਂ ਨੇ।
यानी बड़े बड़े शायर जिहड़े सन जो लिख के हीर लिखनी शुरू की और निक्का मोटा दलिया उन्होंने आख्या हीर नूं ते अखीर उन्होंने आखना पिया जो वारिस शाह लिख गए ने असीं नहीं लिख सकते। ठीक है ना जी। तो बहरहाल मैं कहना चाह रहा कि वारिस शाह एक शहबाज का तसवर दे रहे हैं और तुहानूं पता है शाहीन का तसवर तो अजकल पाकिस्तान दे विच आम है कि शाहीन जिहड़ा तुहाडा एक इंसान एक शाहीन है और बुलंद परवाज है और अपना शिकार वो आप करदा किसी को लैके नहीं खांदा। तो उस हवाले नाल मजीद वो अपनी फिक्र नूं फिलासफी नूं बयान करदिआं वारिस शाह लिखदे ने ये रूह कलबूत दा जिक्र सारा ये रूह कलबूत दा जिक्र सारा नाल अकल दे मेल मिलाया ही अगे हीर ना कही किसे ऐसी शेर बहुत मरगूब बनाया ही शेर बहुत मरगूब बनाया ही वारिस शाह मियाँ लोकां कमलियां नूं किस्सा जोड़ हुशियार बनाया ही। यानी ये जागृति है ये जागन वाल इशारा कर रहे हैं कि मैं जगा दिता है लोगों को यह किस्सा लिख के यही वजह है कि हीर थां थां पढ़ी गई। तो सो गल इस तरह कि जी ये जड़ा पंजाब जिदे वाल वारिस शाह इरशाद फरमाया और बाबे होरां दे वाल नाल जिक्र किया वो ही सी कि चकवाल बैठिया मौलवी मुहम्मद सुलेमान 1899 कह रहे हैं कि पिशावर थी जमना ताई चंबा थी ता डेरा बोलन समझन लोग पंजाबी सच्चा सुखन है मेरा। यानी डेरा इस्माइल खान दे अंदर पंजाबी बोली जा रही है पिशावर दे अंदर पंजाबी है चंबा कश्मीर दे अंदर पंजाबी है और दिल गंगा जमुना दे अंदर पंजाबी है। तो सो ये एक बड़ी अहम चीज़ है जिन्होंने समझना चाहिए गौर करना चाहिए। और मैं इत्थे थोड़ा जिहा तारीखी हवाला देंगा झुमरे का झुमरा उसनूं बोलते हैं सांदल बार। अगर डेरा तुसीं चले जाओ ना डेरे वाल उन्होंने बोलते हैं दुल्ले दी बार। इसदा मतलब की है दुल्ला कित्थों दा सी सांदल उहदा दादा सी दुल्ले भट्टी दा। इसदा मतलब की है कि डेरा इस्माइल खान तक की है पिशावर थी जमुना ताई चंबा थी ता डेरा बोलन समझन लोग पंजाबी सुच्चा सुखन है मेरा। यानी बाबा वारिस शाह जो पंजाब कह रहे हैं बाकी भी वली उसकी पैरवी कर रहे हैं। तो बहावलपुर बैठिया मौलवी मुहम्मद सुलेमान की कह रहे हैं। ठीक है ना जी। पहले तो सुनते आए कि सोने देश पंजाब उत्ते है पंज तन पाक दा साया पीर बहाउद्दीन मेरा जै नूर जहूर विखाया। चलो नवीं तहकीक आई कि जी शेर इंज नहीं इंज असीं वो भी मानने हजरत पाक पंजाब उत्ते है पंज तन पाक दा साया पीर बहाउद्दीन मेरा जै नूर जहूर विखाया। यानी कि उत्थों के जोड़े मौलवी लुत्फ अली बहावलपुरी की कह रहे हैं वो पंजाब का जोग्राफिया दस रहे हैं पंजाब दस रहे हैं जिहड़ा बाबे वारिस शाह ने भी बयान किया बाकी सूफिया ने भी बयान किया। सो गल इस तरह कि जी और कश्मीर दे विच बैठे ने मियाँ मुहम्मद बख्श साहब वो की कहते हैं जो शायर पंजाबी कर दे वो काम तुरत करीदा पर वसफ न लायक इत्थे उच्चा रूप भरीदा। सो गल इस तरह ये पंजाब ते पंजाबी है दा खिलार है। और एक चीज़ चूँकि बहुत अक्सर सवाल होता है क्या पंजाबी तो पंजाब है नहीं इसदा जवाब है कि पंजाब तो पंजाबी है पंजाबी तो पंजाब नहीं बनया। यानी पंजाब एक जोग्राफियाई नाम है पंज दरियावां की निस्बत के नाल उस तो फिर पंजाबी निस्बत कायम हुई और उस पर गौर किया जा रहा। बहरहाल जी चार परत मैं बयान कराँगा हीर दे हवाले नाल जे वारिस शाह साहब की फिलासफी है मुखसर करता जावांगा ताकि तुहाडे ज़हनां दे उत्ते तुहाडे जुस्सियां दे उत्ते चीज़ भारी ना हो जाए। तो एक तो वारिस शाह साहब जिस अज दे पंजाब की असीं गल कर रहे हैं एक तो होवे कोई दुखी लोगों के तर्जमान ने लोकाई के तर्जमान ने और उस तो बाद ये कि वो इलम ते शऊर नाल भरपूर पंजाब की गल करते हैं। दूजा पॉइंट तीजा है को पंजाब की रहतल ते पंजाबी वसेब के राखे ने वो रखवाली करते हैं। चौथा जड़ा सब तो इंपॉर्टेंट पॉइंट है वैसे चारे इंपॉर्टेंट ने वो वे सियासी जागृति सियासी शऊर वो वारिस शाह साहब दो फिर चीज़ां बयान कीतियां ने। नंबर एक सुलहजोई नंबर दो मजाहमत वो मजाहमत करन दा दर्स देंदे ने वो किस तरह वे ये सारा उन्होंने कलाम तो साबित है। और मैं इसनूं बयान कराँगा शाह साहब के कलाम के हवाले नाल कि किस तरह उन्होंने अपने इस मौकफ नूं बयान किया और पंजाबियों नूं एक लैसन दिता। तो जिसले वो अपनी फिलासफी में बयान करते हैं बाबा फरीद का तो उन्हें जिक्र कर दिता तो आप उन्हें फिर इस चीज़ में वो जड़ा फ़कर सी या फ़कीरी सी वो इस धरती नाल जिस तरह जुड़ गई। सुल्तान बाऊ भी होए थे बुल्ले शाह भी होए दिगर जड़े सूफिया ने। तो फिर वारिस शाह कहते हैं बादशाह सच्चा रब आलमा दा फ़कर उस दे हैन वजीर साईं बिना मुर्शदा राह ना हाथ आवे दुध बाज ना रिजदी खीर साईं
ਫਕਰ ਕੁੱਲ ਜਹਾਨ ਦਾ ਆਸਰਾ ਹੈ, ਤਾਬੇ ਫਕਰ ਦੇ ਪੀਰ ਤੇ ਮੀਰ ਸਾਈਂ। ਯਾਨੀ ਇੱਥੇ ਉਹਨਾਂ ਨੇ ਬਿਆਨ ਕਰ ਦਿੱਤਾ ਕਿ ਸਾਡੀ ਧਰਤੀ ਕਿੱਧਰ ਜਾਏਗੀ। ਫਿਰ ਉਹਨਾਂ ਨੇ ਕਿਹਾ ਕਿ ਮੈਂ ਚੂੰਕਿ ਲਿਖੀ ਹੈ ਹੀਰ, ਤੋ ਕਿਉਂ ਲਿਖੀ ਹੈ? ਉਹਨਾਂ ਧਰਤੀ ਦੀ ਨੁਮਾਇੰਦਗੀ ਕਰਦੇ ਹੋਏ ਕਿਹਾ, ਜੋ ਕੋਈ ਪੜ੍ਹੇ ਸੋ ਬਹੁਤ ਖੂਰ ਸੰਦ ਹੋਵੇ, ਵਾਹ ਵਾਹ ਸਭ ਖਲਕ ਪੁਕਾਰਦੀ ਸੀ। ਵਾਰਿਸ ਸ਼ਾਹ ਨੂੰ ਸਿੱਖ ਦੀ ਦਾਰ ਦੀ ਹੈ, ਜਈ ਹੀਰ ਨੂੰ ਭਟਕਣਾ ਯਾਰ ਦੀ ਸੀ। ਤੇ ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ ਦਈ ਦੀਨ ਈਮਾਨ ਲਕਾਮੀਆਂ, ਕਿ ਅੱਲਾ ਆਪਣਾ ਦੀਦਾਰ ਅਤਾ ਫਰਮਾਈ। ਤੇ ਇਹ ਤੇ ਜਨਾਬ ਉਹਨਾਂ ਨੇ ਬਿਆਨ ਕੀਤਾ ਆਪਣੀ ਧਰਤੀ ਦੇ ਹਵਾਲੇ ਨਾਲ, ਔਰ ਆਪਣਾ ਜਿਹੜਾ ਕਿੱਸਾ ਬਿਆਨ ਕੀਤਾ। ਫਿਰ ਉਸ ਤੋਂ ਬਾਅਦ ਉਹ ਦੁਖੀ ਲੋਕਾਂ ਦੀ ਤਰਜਮਾਨੀ ਕਿੰਝ ਕਰਦੇ ਨੇ, ਤੇ ਉਹ ਇਸ ਚੀਜ਼ ਨੂੰ ਬੜੇ ਸਰਾਹਤ ਦੇ ਨਾਲ ਕਹਿੰਦੇ ਨੇ ਕਿ ਮੈਂ ਕੀ ਕਰਨਾ ਚਾਹੁੰਦਾ। ਕਹਿੰਦੇ ਨੇ, ਕਹੀ ਦਸਨੀ ਅਕਲ ਸਿਆਣਿਆਂ ਨੂੰ, ਕਦੀ ਨਫਰ ਕਦੀਮ ਸੰਭਾਲੀਏ ਨਹੀਂ। ਦੌਲਤਮੰਦ ਨੂੰ ਜਾਣਦਾ ਸਭ ਕੋਈ, ਨਿਊ ਨਾਲ ਗਰੀਬ ਦੇ ਪਾਲੀਏ ਨਹੀਂ। ਨਿਊ ਨਾਲ ਗਰੀਬ ਦੇ ਪਾਲੀਏ ਨਹੀਂ, ਯਾਨੀ ਕਰਨਾ ਹੈ ਪਿਆਰ ਤੇ ਗਰੀਬ ਨਾਲ ਕਰੋ। ਤੇ ਇਹੀ ਸਾਡੀ ਲੋੜ ਹੈ। ਤੇ ਸਿਰਫ ਇੱਥੇ ਹੀ ਨਹੀਂ, ਉਹਨਾਂ ਨੇ ਹਰ ਜਿਹੜਾ ਮਜ਼ਲੂਮ ਤਬਕਾ ਸੀ ਉਹਦੀ ਹਮਾਇਤ ਕੀਤੀ। ਦੇਖੋ ਕਿਸੇ ਦਾ ਨਾਂ ਕੀ ਹੈ? ਹੀਰ। ਤਾਂ ਅੱਜ ਵੀ ਔਰਤ ਦੇ ਮੁਤਲਕ ਲੋਕ ਕਹਿੰਦੇ ਨੇ, ਜਿਹੜੇ ਬਾਜ਼ ਜਾਹਲੀਅਤ ਦਾ ਮੁਜ਼ਾਹਰਾ ਕਰਦੇ ਨੇ, ਪਾਉਂ ਦੀ ਜੁੱਤੀ ਕਹਿ ਦੇਣਾ, ਪੈਰ ਦੀ ਜੁੱਤੀ ਕਹਿ ਦੇਣਾ, ਇਸ ਕਿਸਮ ਦੇ ਗਲਤ ਨਜ਼ਰੀਆਤ। ਤੇ ਜਿਹੜੀ ਉਹਨਾਂ ਨੇ ਜ਼ਬਾਨ ਦਿੱਤੀ ਹੱਕ ਦੀ ਗੱਲ ਕਰਨ ਲਈ ਹੀਰ ਨੂੰ, ਵਾਰਿਸ ਸ਼ਾਹ ਨੇ, ਉਹ ਵੇਖੋ, ਉਹ ਤੁਹਾਨੂੰ ਮੈਂ ਉਹਨਾਂ ਦੇ ਅਲਫਾਜ਼ ਬਿਆਨ ਕਰਾਂਗਾ ਕਿ ਜਦੋਂ ਕਾਜ਼ੀ ਨਾਲ ਮੁਕਾਲਮਾ ਹੋ ਰਿਹਾ ਸੀ ਨਾ, ਜਬਰੀ ਨਿਕਾਹ ਪੜ੍ਹਾਉਣ ਦੇ ਹਵਾਲੇ ਨਾਲ, ਤੇ ਹੀਰ ਨੇ ਫਿਰ ਜਿਹੜਾ ਜਵਾਬ ਦਿੱਤਾ ਵਾਰਿਸ ਸ਼ਾਹ ਨੇ, ਉਹ ਫਿਰ ਸ਼ੇਰ ਲਿਖੇ ਨੇ, ਉਹ ਤੁਸੀਂ ਪੜ੍ਹੋ। ਹੀਰ ਨੇ ਕਿਹਾ, ਜਿਹੜੇ ਇੱਕ ਦੇ ਨਾਂ ਤੇ ਮਹਿਵ ਹੋਏ, ਮਨਜ਼ੂਰ ਖੁਦਾਏ ਦੇ ਰਾਹ ਦੇ ਨੇ। ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਮਕਬੂਲ ਦਰਗਾਹ ਇਲਾਹ ਦੇ ਨੇ। ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ, ਤਿਨਾ ਫਿਕਰ ਅੰਦੇਸ਼ੜੇ ਕਾਹ ਦੇ ਨੇ। ਜਿਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ, ਉਹ ਸਾਹਿਬ ਮਰਤਬੇ ਜਾ ਦੇ ਨੇ। ਜਿਹੜੇ ਰਿਸ਼ਤਾ ਖਾਏ ਕੇ ਹੱਕ ਰੋੜਨ, ਉਹ ਚੋਰ ਉਚਕੜੇ ਰਾਹ ਦੇ ਨੇ। ਇਹ ਕੁਰਾਨ ਮਜੀਦ ਦੇ ਮਾਨੇ ਨੇ, ਜਿਹੜੇ ਸ਼ੇਰ ਮੀਏ ਵਾਰਿਸ ਸ਼ਾਹ ਦੇ ਨੇ। ਇਹ ਕੌਣ ਕਹਿ ਰਹੀ ਹੈ? ਇਹ ਹੀਰ ਕਹਿ ਰਹੀ ਹੈ। ਔਰ ਕਿਹਨੂੰ ਕਹਿ ਰਹੀ ਹੈ? ਕਾਜ਼ੀ ਨੂੰ। यानी वारिस शाह कह रहे हैं कि मजलूम तबका, और फिर एक स्वानी उस जमाने के काजी के सामने बोल रही है, जज के सामने बोल रही है, जो ना इंसाफी कर रहा है। इसका मतलब कि वारिस शाह ऐसा पंजाब चाहते हैं जिथे मजलूम बंदा भी अपने हक लिए गल करे ताकतवर तबके के सामने। वो ताकतवर तबके की जी अनाह है उन्होंने तरोड़ना चाहते हैं, और जड़ा गरीब तबका है उन्होंने उठा रहे हैं। और सब तो ज़्यादा है कि उस दौर के स्वानी के मूँह ये गल्लां कढ़ रहे हैं। ठीक है, ਜਿਹੜੇ ਰਿਸ਼ਵਤਾਂ ਖਾਏ ਕੇ ਹੱਕ ਰੋੜਨ, ਉਹ ਚੋਰ ਉਚਕੜੇ ਰਾਹ ਦੇ ਨੇ। ਇਹ ਕੁਰਾਨ ਮਜੀਦ ਦੇ ਮਾਨੇ ਨੇ, ਜਿਹੜੇ ਸ਼ੇਰ ਮੀਏ ਵਾਰਿਸ ਸ਼ਾਹ ਦੇ ਨੇ। ਠੀਕ ਹੈ ਨਾ ਜੀ। ਤੇ ਫਿਰ ਉਹਨਾਂ ਨੇ ਪੰਜਾਬੀ, ਮੈਂ ਇਹ ਇੱਕ ਬਿਆਨ ਕੀਤਾ ਕਿ ਉਹਨਾਂ ਦੁਖੀ ਮਖਲੂਕ ਦੀ ਤਰਜਮਾਨੀ ਕੀਤੀ ਹੈ। ਫਿਰ ਵਾਰਿਸ ਸ਼ਾਹ ਸਾਹਿਬ ਦਾ ਕਲਾਮ ਪੜ੍ਹੋ ਤੇ ਉਹ ਪੰਜਾਬੀ ਵਸੇਬ ਦੀ ਤਰਜਮਾਨੀ ਕਰਦੇ ਨੇ। ਕਿਧਰੇ ਉਹ ਇੱਕ ਸ਼ਾਦੀ ਦਾ ਜ਼ਿਕਰ ਕਰਦੇ ਨੇ, ਬਰਾਤ ਆ ਜਾਂਦੀ ਹੈ, और ਬੰਮਾਂ ਦੀਆਂ ਐਡੀਆਂ ਕਿਸਮਾਂ ਬਿਆਨ ਕਰ ਛੱਡਦੇ ਨੇ ਕਿ ਮੇਰਾ ਖਿਆਲ ਆਉਂਦਾ ਕਿ 20 ਫਿਕਰੇ ਉਹਨਾਂ ਬੰਮਾਂ 'ਤੇ ਲਿਖ ਛੱਡੇ ਨੇ ਕਿ ਇਹ ਬੰਮ ਚਲਾਏ ਗਏ ਸਨ, ਇਹ ਆਤਿਸ਼ਬਾਜ਼ੀ ਕੀਤੀ ਗਈ ਸੀ, ਤੇ ਨੌਜਵਾਨ ਬੈਠੇ ਨੇ। ਤੇ ਉਹ ਇਹ ਕਿ ਦਿਲਚਸਪੀ ਦਾ ਹਰ ਸਮਾਨ ਇਸ ਕਲਾਮ ਦੇ ਅੰਦਰ ਮੌਜੂਦ ਹੈ। ਤੇ ਬਹਰਹਾਲ ਵਸੇਬ ਦੇ ਉਹ ਆਖੇ ਨੇ, ਮੁਖਤਸਰ ਕਰਾਂਗਾ ਇਸ ਗੱਲ ਨੂੰ। ਤੇ ਉਹ ਕਹਿੰਦੇ ਨੇ, ਮੁਖਤਲਿਫ ਇਲਾਕਿਆਂ ਦਾ ਜ਼ਿਕਰ ਕਰਦੇ ਨੇ। ਕਹਿੰਦੇ ਨੇ, ਕੋਈ ਅਸਾਂ ਜਿਹਾ ਵਲੀ ਸੁਧ ਨਹੀਂ, ਜੱਗ ਆਉਂਦਾ ਨਜ਼ਰ ਜ਼ਹੂਰ ਜਿਹਾ। ठीक है ना जी। दस्तार बजवाड़े आवे खूब, अते बाफ्ता नहीं कसूर जा। दस्तार बजवाड़े आवे खूब, अते बाफ्ता नहीं कसूर जा। कश्मीर जा कोई मुल्क नहीं, ते नहीं चानना चन्न दे नूर जा। नहीं चानना चन्न दे नूर जा। ते कश्मीर की है जी? कश्मीर की सब तो वड्डी ज़बान पंजाबी है। मियाँ मुहम्मद बख्श साहब बैठे ने उत्थे, सैयद नेक आलम शाह साहब ने, पीर मुहम्मद शाह बुखारी ने, खनियारवी ने, और भी बहुत ज़्यादा शायर ने। और मुजफ्फराबाद बार्डर पर भी पंजाबी बोली जाती है। इस चीज़ का मैं खुद ऐनी शाहद हाँ। तो वसेब की गल करदे आ, वारिस शाह साहब ने जो आगाज़ किया अपने किस्से का, तो तुसी देखो वो जिस इलाके नूं उन्हां मरकज़ बनाया। मैं अगे भी भट्ट साहब नाल गल कर रहा सां, दोस्तां नूं अक्सर दसना हुंदा कि अगर पंजाब दा तुसी अज दा नक्शा वेखो ना, तो उहदे सेंटर दे विच एक इलाका आएगा जिहदा नाम है जंग। यानी जंग उस पासों भी सेंटर च, इधरों भी सेंटर, शमाल मगरब किसी पासों भी तुसीं उहनूं वेखोगे ना, तो वो मरकज़ दे विच विचकार है।
ਤੇ ਵਾਰਿਸ ਸ਼ਾਹ ਸਾਹਿਬ ਜਿਹੜਾ ਕਿੱਸਾ ਲਿਖਿਆ ਹੈ ਉਹ ਤਖਤ ਹਜ਼ਾਰਿਓਂ ਸ਼ੁਰੂ ਹੁੰਦਾ ਹੈ ਤੇ ਚੰਗ ਸਿਆਲ ਜਾਂਦਾ ਤੇ ਫਰਮਾਉਂਦੇ ਨੇ ਇੱਕ ਤਖਤ ਹਜ਼ਾਰਿਓ ਗੱਲ ਕੀਜੀਏ ਜਿੱਥੇ ਰਾਂਝਿਆਂ ਰੰਗ ਮਚਾਇਆ ਹੈ ਛੈਲ ਗੱਭਰੂ ਸ਼ੀਲ ਗੱਭਰੂ ਮਸਤ ਅਰ ਬੇਲੜੇ ਸੁੰਦਰ ਇੱਕ ਥੀ ਇੱਕ ਸਵਾਇਆ ਹੈ ਵਾਲੇ ਕੋਕਲੇ ਮੁੰਦਰੇ ਮੱਝ ਲੁੰਗੀ ਨਵਾਂ ਠਾਠ ਤੇ ਠਾਠ ਚੜਾਇਆ ਹੈ ਕਈ ਸਿਫਤ ਹਜ਼ਾਰੇ ਦੀ ਮੈਂ ਆਖ ਸਕਾਂ ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਹੈ। ਤੇ ਤੁਹਾਨੂੰ ਪਤਾ ਨਾ ਉਹ ਤਖਤ ਹਜ਼ਾਰੇ ਦਾ ਇਲਾਕਾ ਅੱਜ ਕੱਲ੍ਹ ਉੱਥੋਂ ਇੱਕ MNA ਵੀ ਨੇ ਮੁਹਸਨ ਨਵਾਜ਼ ਰਾਂਝਾ ਤੇ ਉਹ ਰਾਂਝਿਆਂ ਦਾ ਇਲਾਕਾ ਤੇ ਲੇਕਿਨ ਉਹ ਦੇਖੋ ਤਮਸੀਲ ਦੇ ਰਹੇ ਨੇ ਉਹ ਵਸੇਬ ਬਿਆਨ ਕਰ ਰਹੇ ਨੇ ਤੇ ਫਿਰ ਕਹਿੰਦੇ ਨੇ ਖਰ ਹਾਂਸ ਦਾ ਮੁਲਕ ਮਸ਼ਹੂਰ ਮਲਕਾ ਯਾਨੀ ਮਲਕਾ ਹਾਂਸ ਖਰ ਹਾਂਸ ਦਾ ਮੁਲਕ ਮਸ਼ਹੂਰ ਮਲਕਾ ਤਿੱਥੇ ਸ਼ੇਰ ਕੀਤਾ ਯਾਰਾਂ ਵਾਸਤੇ ਮੈਂ ਪਰਖ ਸ਼ੇਰ ਦੀ ਆਪ ਕਰ ਲੈਣ ਸ਼ਾਇਰ ਗੋੜਾ ਫੇਰਿਆ ਵਿੱਚ ਖਰਨਾਸ ਦੇ ਮੈਂ ਪੜਨ ਗੱਭਰੂ ਦੇਸ ਵਿੱਚ ਖੁਸ਼ੀ ਹੋ ਕੇ ਫੁੱਲ ਬੀਜਿਆ ਬਾਸ ਵਾਸਤੇ ਮੈਂ ਯਾਨੀ ਮੈਂ ਖੁਸ਼ਬੂ ਵਾਸਤੇ ਇੱਕ ਫੁੱਲ ਬੀਜ ਦਿੱਤਾ ਤੇ ਅੱਜ ਤੱਕ ਹੀਰ ਪੜੀ ਜਾ ਰਹੀ ਹੈ ਖੁਸ਼ਬੂ ਫੈਲੀ ਹੋਈ ਹੈ ਬਾਸ ਫੈਲੀ ਹੋਈ ਹੈ ਹਰ ਕੋਈ ਉਸ ਤੋਂ ਫਾਇਦਾ ਚੁੱਕ ਰਿਹਾ ਤੇ ਵਾਰਿਸ ਸ਼ਾਹ ਹੋਰ ਵਸੇਬ ਦੀਆਂ ਮੁਖਤਲਿਫ ਗੱਲਾਂ ਕਰਦੇ ਨੇ ਤੇ ਇੱਕ ਜਗ੍ਹਾ ਤੇ ਲਿਖਦੇ ਨੇ ਜੋਗੀ ਜਦੋਂ ਜਾਂਦਾ ਨਾ ਜੀ ਰਾਂਝਾ ਉਹ ਹੀਰ ਦੇ ਵਿਹੜੇ ਉਹ ਖੇੜਿਆਂ ਦੇ ਘਰ ਤੋਂ ਕਹਿੰਦਾ ਜੋਗੀ ਹੀਰ ਦੇ ਸਹੁਰੇ ਜਾ ਵੜਿਆ ਭੁੱਖਾ ਬਾਜ਼ ਜਿਵੇਂ ਫਿਰੇ ਲਲੌਰ ਦਾ ਜੀ ਆਇਆ ਖੁਸ਼ੀ ਦੇ ਨਾਲ ਦੋ ਚੰਦ ਹੋ ਕੇ ਸੂਬੇਦਾਰ ਜਿਵੇਂ ਨਵਾਂ ਲਾਹੌਰ ਦਾ ਜੀ ਤੇ ਸੋ ਜੀ ਇਹ ਤਮਸੀਲਾਂ ਨੇ ਤੇ ਫਿਰ ਉਹ ਮੁਖਤਲਿਫ ਜਦੋਂ ਫਿਕਰ ਆਖਰਤ ਦਾ ਬਿਆਨ ਕਰਦੇ ਨੇ ਤੇ ਮਿਸਾਲਾਂ ਵਸੇਬ ਦੀਆਂ ਦਿੰਦੇ ਨੇ ਮਸਲੋਂ ਕਹਿੰਦੇ ਨੇ ਵਾਰਿਸ ਸ਼ਾਹ ਵਸਾ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ ਫਿਰ ਕਹਿੰਦੇ ਨੇ ਅਮਲਾ ਬਾਜ ਦਰਗਾਹ ਵਿੱਚ ਪੌਣ ਪੌਲੇ ਤੇ ਲੋਕਾਂ ਵਿੱਚ ਮੀਆਂ ਵਾਰਿਸ ਸ਼ਾਹ ਹੋਇਆ ਪੌਲੇ ਹੁਣ ਪੌਲੇ ਹੋ ਸਕਦਾ ਕਈ ਲੋਕ ਜੁੱਤੀਆਂ ਦਾ ਲਫ਼ਜ਼ ਤੇ ਨੌਜਵਾਨਾਂ ਨੂੰ ਯਾਦ ਹੋਏਗਾ ਲੇਕਿਨ ਪੌਲਾ ਸ਼ਾਇਦ ਬਾਜ਼ ਭੁੱਲ ਗਿਆ ਹੋਣਗੇ ਵੈਸੇ ਮੈਨੂੰ ਯਾਦ ਹੈ ਤੇ ਪੌਲਾ ਉਹ ਪੌਲਾ ਜੋ ਹੀਰ ਤੁਸੀਂ ਪੜ੍ਹੋਗੇ ਵਸੇਬ ਅੱਜ ਵੀ ਤਾਰੀਖੀ ਲਿਹਾਜ਼ ਨਾਲ ਮਹਫੂਜ਼ ਹੈ ਅੱਜ ਦਾ ਪੰਜਾਬ ਕਿੱਥੇ ਖਲੋਤਾ ਹੋਵੇ ਤੁਸੀਂ ਜਾਇਜ਼ਾ ਲੈ ਸਕਦੇ ਹੋ ਇਹ ਵਾਰਿਸ ਸ਼ਾਹ ਦੀ ਫਿਲਾਸਫੀ ਉਹ ਵਸੇਬ ਦੇ ਰਾਖੇ ਨੇ ਔਰ ਉਹਨਾਂ ਨੇ ਇਸ ਚੀਜ਼ ਨੂੰ ਬਿਆਨ ਕੀਤਾ ਇਹ ਦੋ ਮੈਂ ਪਰਤ ਤੁਹਾਡੇ ਅੱਗੇ ਰੱਖੇ ਨੇ ਤੀਸਰਾ ਪਰਤ ਤੇ ਇਲਮ ਤੇ ਸ਼ੌਰ ਉਹਨਾਂ ਸ਼ੌਰ ਦਿੱਤਾ ਹੈ ਇਲਮ ਦੀ ਗੱਲ ਕੀਤੀ ਹੈ ਤੇ ਇੱਕ ਬੰਦ ਮੈਂ ਬਿਆਨ ਕਰਾਂਗਾ ਕਿ ਉਹਨਾਂ ਨੇ ਉਸ ਦੌਰ ਵਿੱਚ ਜਿਹੜਾ ਨਿਸਾਬ ਪੜ੍ਹਾਇਆ ਜਾਂਦਾ ਸੀ ਵੈਸੇ ਬੜੇ ਬੰਦ ਨੇ ਜਿਹਦੇ ਵਿੱਚ ਉਹਨਾਂ ਨੇ ਉਸ ਦੌਰ ਦੇ ਮਦਾਰਸ ਦੇ ਅੰਦਰ ਜਿਹੜਾ ਨਿਸਾਬ ਪੜ੍ਹਾਇਆ ਜਾਂਦਾ ਸੀ ਉਹ ਜ਼ਿਕਰ ਕੀਤਾ ਲੇਕਿਨ ਮੈਂ ਸਿਰਫ ਇੱਕ ਬੰਦ ਲਿਆ ਕਿਉਂਕਿ ਬਹੁਤ ਜ਼ਿਆਦਾ ਫਿਰ ਲੰਬਾ ਕੰਮ ਹੋ ਜਾਣਾ ਸੀ ਕਹਿੰਦੇ ਨੇ ਇੱਕ ਨਜ਼ਮ ਦੇ ਦਰਸ ਕਰਨ ਪੜ੍ਹਦੇ ਨਾਮ ਹੱਕ ਉੱਤੇ ਖਾਲਕ ਬਾਰੀਆਂ ਨੇ ਖਾਲਕ ਬਾਰੀਆਂ ਇੱਕ ਕਿਤਾਬ ਦਾ ਨਾਂ ਹੈ ਗੁਲਸਤਾਨ ਬੂਸਤਾਨ ਨਾਲ ਬਹਾਰ ਦਾਨਾ ਸਿਕੰਦਰਨਾਮਾ ਤੇ ਵਾਹਦ ਬਾਰੀਆਂ ਨੇ ਮਿਜ਼ਾනුਲ ਕਲਬ ਤੇ ਹੋਰ ਮਹਮੂਦਨਾਮਾ ਲੁਗਤਾਂ ਕਸ਼ਫ ਦੀਆਂ ਖੋਲ ਖਿਲਾਰੀਆਂ ਨੇ ਪੜਨ ਦਰ ਮਜਾਲਸ ਜੰਗਨਾਮੇ ਅਲਫ ਲੈਲਾ ਤੇ ਸ਼ੇਖ ਅਤਾਰੀਆਂ ਨੇ ਯਾਨੀ ਅਲਫ ਲੈਲਾ ਦਾ ਕਿੱਸਾ ਬਿਆਨ ਹੋ ਰਿਹਾ ਹੈ ਔਰ ਇਸ ਤੋਂ ਫਿਰ ਮੈਂ ਤਿੰਨ ਚੀਜ਼ਾਂ ਲਈਆਂ ਸਨ ਕਿ ਕਿਹੜੀਆਂ ਉਹ ਮਦਾਰਸ ਦੇ ਅੰਦਰ ਪੜ੍ਹਾਈਆਂ ਜਿਵੇਂ ਵਾਰਿਸ ਸ਼ਾਹ ਸਾਹਿਬ ਕਹਿੰਦੇ ਨੇ ਇੱਕ ਤੇ ਜੰਗਨਾਮਿਆਂ ਦਾ ਉਹਨਾਂ ਜ਼ਿਕਰ ਕੀਤਾ ਹੈ ਤੇ ਜੰਗਨਾਮਿਆਂ ਦੇ ਵਿੱਚ ਪਹਿਲੀ ਚੀਜ਼ ਕੀ ਹੈ ਕਿ ਜੰਗਾਂ ਦਾ ਜ਼ਿਕਰ ਹੈ ਤੇ ਕੌਮ ਨੂੰ ਤਿਆਰ ਕੀਤਾ ਜਾ ਰਿਹਾ ਮਜ਼ਾਹਮਤ ਲਈ ਯਾਨੀ ਪਹਿਲਾ ਦਰਸ ਕੀ ਹੈ ਮਜ਼ਾਹਮਤ ਜੰਗ ਤੇ ਜਿਹਾਦ ਪਹਿਲਾ ਦਰਸ ਦੂਸਰਾ ਦਰਸ ਹੈ ਕਸ਼ਫ ਤੇ ਅਸਰਾਰ ਦੀਆਂ ਗੱਲਾਂ ਨੇ ਤੇ ਲੁਗਤਾਂ ਕਸ਼ਫ ਦੀਆਂ ਖੋਲ ਖਿਲਾਰੀਆਂ ਨੇ ਵਾਰਿਸ ਸ਼ਾਹ ਸਾਹਿਬ ਕਹਿ ਰਹੇ ਤੀਸਰਾ ਹੈ ਮਾਬਾਦ ਤਿਬਿਆਤ ਮੈਟਾਫਿਜ਼ਿਕਸ ਦੀ ਗੱਲ ਕਰ ਰਹੇ ਨੇ तो कह रहे हैं कि अल्फ लैला ते शेख अतारियां ने यानी कि वो किस्से बयान किए जा रहे हैं जिहड़ा मतलब लोगों को दसन कि मैटाफिजिक्स की है तो फिर अपने बारे च कहते हैं वारिस शाह इलम दा धनी डाडा खोल कहे निशानियां सारियां ने वारिस शाह इलम दा धनी डाडा खोल कहे निशानियां सारियां ने ते फिर उन्होंने शौर दिता ਤੇ ਜਿੱਥੇ ਉਹਨਾਂ ਨੇ ਮਜ਼ਾਦ ਆਨਸਰ ਪੈਦਾ ਕੀਤਾ ਉੱਥੇ ਉਹਨਾਂ ਨੇ ਤਵਾਜ਼ਨ ਵੀ ਰੱਖਿਆ ਦੇਖੋ ਉਹਨਾਂ ਨੇ ਝੂਠੇ ਪੀਰਾਂ ਦੀ ਮਜ਼ੰਮਤ ਕੀਤੀ ਉਹਨਾਂ ਆਲਮਾਂ ਦੀ ਮੌਲਵੀਆਂ ਦੀ ਮਜ਼ੰਮਤ ਕੀਤੀ ਜਿਹੜੇ ਬੇਅਮਲ ਸਨ ਤੇ ਉਹ ਇੱਕ ਮਜ਼ਾਹੀਆ ਰੰਗ ਦੇ ਅੰਦਰ ਲਿਖਦੇ ਨੇ ਉਹਨਾਂ ਨੇ ਬਾਸ ਹਲਵਿਆਂ ਦੀ ਤੇ ਖਬਰ ਮੁਰਦਿਆਂ ਦੀ ਨਾਲ ਦਵਾਈ ਦੇ ਜਿੰਦੇ ਮਾਰਦੇ ਹੋ ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ ਚਲੋ ਚੱਲ ਹੀ ਪੁਕਾਰਦੇ ਹੋ ਤੇ ਹੁਣ ਸਾਨੂੰ ਗੌਰ ਕਰਨਾ ਚਾਹੀਦਾ ਕਿ ਜਿਹੜਾ ਮਸਜਿਦ ਅੱਜ ਰਾਤ ਨੂੰ ਬੰਦ ਕਿਉਂ ਹੋ ਜਾਂਦੀ ਹੈ ਮਸਜਿਦ ਕਿਉਂ ਬੰਦ ਹੋ ਜਾਂਦੀ ਹੈ ਅੱਜ ਦਾ ਪੰਜਾਬ ਕਿੱਥੇ ਖਲੋਤਾ ਹੈ ਤੇ ਵਾਰਿਸ ਸ਼ਾਹ ਕੀ ਕਹਿ ਰਹੇ ਨੇ ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ ਚਲੋ ਚੱਲ ਹੀ ਪੁਕਾਰ ਦਿਓ ਯਾਨੀ ਮਸਜਿਦ ਇਸ ਵਾਸਤੇ ਬੰਦ ਹੋ ਜਾਂਦੀ ਹੈ ਕਿ ਉੱਥੋਂ ਟੂਟੀਆਂ ਗੁਲਾ ਕੇ ਲੈ ਜਾਏਗਾ ਉੱਥੋਂ ਫਲਾਣੀ ਸ਼ਾਹ ਲੈ ਕੇ ਲੈ ਜਾਏਗਾ ਯਾਨੀ ਅੱਗੇ ਮੁਸਾਫਰਾਂ ਦੇ ਠਹਿਰਨ ਦੀ ਜਗ੍ਹਾ ਸੀ
ਤੇ ਸ਼ਾਹ ਸਾਹਿਬ ਚਾਹੁੰਦੇ ਨੇ ਕਿ ਉਹ ਮੁਸਾਫਿਰਾਂ ਦੇ ਠਹਿਰਨ ਦੀ ਜਗ੍ਹਾ ਬਣੇ, ਜਿਸ ਤਰ੍ਹਾਂ ਕਿ ਇਸਲਾਮ ਨੇ ਤਾਲੀਮ ਦਿੱਤੀ ਹੈ। ਵਾਰਿਸ ਸ਼ਾਹ ਖੁਦਾ ਦੇ ਖਾਨਿਆਂ ਨੂੰ ਇਹ ਮੁੱਲਾਂ ਵੀ ਚਮੜੇ ਹੈਨ ਬੁਲਾਈ, ਯਾਨੀ ਕਿ ਜਦੋਂ ਕੋਈ ਗਲਤ ਅਮਲ ਕਰਦਾ ਤੇ ਉਹ ਫਿਰ ਉਹਨੂੰ ਉਹ ਬਲਾ ਬਣ ਜਾਂਦਾ। ਲੇਕਿਨ ਦੂਸਰੇ ਪਾਸੇ ਉਹ ਜਿਹੜੇ ਪੀਰ, ਉਹ ਮਸ਼ਾਇਖ ਜਿਹੜੇ ਲੁੱਟਮਾਰ ਮਚਾ ਰਹੇ ਨੇ ਤੇ ਕਾਲਾ ਬੱਕਰਾ ਤੇ ਚਿੱਟੇ ਬੱਕਰੇ ਦੇ ਨਾਂ ਤੇ ਆਪਣੇ ਜੇਬ ਵਿੱਚ ਪੈਸੇ ਇਕੱਠੇ ਕਰ ਰਹੇ ਨੇ, ਤੇ ਉਹਨਾਂ ਦੇ ਬਾਰੇ ਵਾਰਿਸ ਸ਼ਾਹ ਕੀ ਲਿਖਦੇ ਨੇ, ਦਗਾਬਾਰ ਤੇ ਜਾਗੜੂ ਕਲਾਕਾਰੀ ਬਨ ਫਿਰੇ ਮਸ਼ਾਇਖ ਮੌਲੀਆ ਜੇ। ਤੇ ਫਿਰ ਅੱਗੇ ਕਹਿੰਦੇ ਨੇ, ਸੈਯਦ ਸ਼ੈਖ ਨੂੰ ਪੀਰ ਨਾ ਜਾਣਨਾ, ਅਮਲ ਕਰੇ ਜੇ ਉਹ ਚੰਡਾਲ ਦੇ ਜੀ। ਸੈਯਦ ਸ਼ੈਖ ਨੂੰ ਪੀਰ ਨਾ ਜਾਣਨਾ ਏ, ਅਮਲ ਕਰੇ ਜੇ ਉਹ ਚੰਡਾਲ ਦੇ ਜੀ। ਹਾਲਾਂਕਿ ਖੁਦ ਸੈਯਦ ਨੇ। ਇਹਦਾ ਮਤਲਬ ਇਹ ਆਂਦੇ ਜੇ ਮਿਆਰ ਨਹੀਂ ਤੇ ਭਾਵੇਂ ਜੋ ਮਰਜ਼ੀ ਨਿਸਬਤਾਂ ਆਪਣੀਆਂ ਪੈ ਦੱਸੇ, ਤੇ ਆਖੇ ਜੀ ਮੈਂ ਬੜਾ ਵੱਡਾ ਵਲੀ ਹਾਂ, ਤੇ ਉਹਨੂੰ ਇਹ ਦੱਸੋ ਕਿ ਤੇਰੀ ਕਾਰਗੁਜ਼ਾਰੀ ਕੀ ਹੈ। ਸ਼ਾਹ ਸਾਹਿਬ ਕਹਿੰਦੇ ਨੇ ਉਹਦੀ ਪਹਿਲਾਂ ਕਾਰਗੁਜ਼ਾਰੀ ਪੁੱਛੋ। ਅਮਲ ਕਰੇ ਜੇ ਉਹ ਚੰਡਾਲ ਦੇ ਜੀ। ਚਵਲਾਂ ਵਾਲੇ ਕੰਮ ਕਰੇ ਤੇ ਉਹ ਨਾ ਪੀਰ ਹੈ, ਨਾ ਫਕੀਰ ਹੈ, ਨਾ ਮਸ਼ਾਇਖ ਹੈ। ਤੇ ਇਸ ਲਈ ਇਹ ਇਤਦਾਲ ਦੀ ਗੱਲ ਕਰ ਰਹੇ ਨੇ। ਤੇ ਹੁਣ ਮੈਂ ਜਿਹੜਾ ਆਖਰੀ ਪਰਤ ਬਿਆਨ ਕਰਾਂਗਾ ਸ਼ਾਹ ਸਾਹਿਬ ਦੀ ਫਿਲਾਸਫੀ ਦੇ ਹਵਾਲੇ ਨਾਲ ਮੁਖਤਸਰ ਕਰਦੇ ਹਾਂ, ਔਰ ਇਹ ਬਹੁਤ ਜ਼ਰੂਰੀ ਹੈ। ਔਰ ਨੌਜਵਾਨਾਂ ਨੂੰ ਮੈਂ ਕਹਾਂਗਾ, ਬਜ਼ੁਰਗਾਂ ਨੂੰ ਮੈਂ ਕਹਾਂਗਾ, ਵੈਸੇ ਤਾਂ ਭੱਟ ਸਾਹਿਬ ਵੀ ਨੌਜਵਾਨ ਨੇ, ਅੱਜ ਵੀ ਜਵਾਨ ਨੇ, ਠੀਕ ਹੈ ਨਾ ਜੀ। ਔਰ ਇਹਨਾਂ ਦਾ ਜਜ਼ਬਾ ਦੱਸਦਾ ਹੈ ਕਿ ਨੌਜਵਾਨ ਨੇ। ਅਸੀਂ ਸਿਰਫ ਮੀਆਂ ਆਸਫ ਸਾਹਿਬ ਨੂੰ ਜਵਾਨ ਨਹੀਂ ਮੰਨਦੇ, ਅਸੀਂ ਇਹਨਾਂ ਨੂੰ ਵੀ ਮੰਨਦੇ ਹਾਂ। ਆਪਣਾ ਦੀਨ ਸਾਹਿਬ ਬੈਠੇ ਨੇ ਤੇ ਇਹ ਸਾਰੇ ਜਵਾਨ ਨੇ, ਤੇ ਜਿਹੜੇ ਜਵਾਨ ਨੇ ਉਹ ਤਾਂ ਅੱਗੇ ਹੀ ਜਵਾਨ ਨੇ। ਤੇ ਇਹ ਨੌਜਵਾਨੋਂ ਹੁਣ ਗੱਲ ਸੁਣੋ, ਵਾਰਿਸ ਸ਼ਾਹ ਸਾਹਿਬ ਕੀ ਚਾਹੁੰਦੇ ਨੇ ਤੁਹਾਡੇ ਕੋਲੋਂ। ਉਸ ਸਵਾਲ ਨਾਲ ਸਿਆਸੀ ਜਿਹੜੀ ਬੇਦਾਰੀ ਹੈ, ਸਿਆਸੀ ਸ਼ੌਰ ਦੀ ਉਹ ਗੱਲ ਕਰਦੇ ਨੇ। ਤੇ ਮੈਂ ਉਹਦੇ ਗੱਲ ਦੱਸਾਂਗਾ। ਵਾਰਿਸ ਸ਼ਾਹ ਸਾਹਿਬ ਨੇ ਧਰਤੀ ਦੀ ਹਿਫਾਜ਼ਤ ਦੀ ਗੱਲ ਕੀਤੀ, ਦਲੇਰਾਂ ਦੀ ਗੱਲ ਕੀਤੀ, ਬੁਜ਼ਦਿਲਾਂ ਦੀ ਮਜ਼ਮਤ ਕੀਤੀ, ਔਰ ਉਹਨਾਂ ਨੇ ਸਿਆਸੀ ਅਫਰਾ ਤਫਰੀ ਨੂੰ ਪਸੰਦ ਨਹੀਂ ਕੀਤਾ। ਆਪ ਦਾ ਦੌਰ ਕੀ ਸੀ? ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਹੁਕਮਰਾਨ ਸੀ। ਪੰਜਾਬ ਉੱਤੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੋ ਰਹੇ ਸਨ। ਸਿੱਖਾਂ ਦੀਆਂ 12 ਮਿਸਲਾਂ ਦਾ ਜ਼ੋਰ ਸੀ, ਠੀਕ ਹੈ ਨਾ ਜੀ। ਤੇ ਉਸ ਤੋਂ ਬਾਅਦ ਸਭ ਤੋਂ ਆਖਰ ਰਣਜੀਤ ਸਿੰਘ ਦਾ ਕਬਜ਼ਾ ਹੁੰਦਾ ਹੈ ਲਾਹੌਰ, ਜਿਹੜਾ ਮਰਕਜ਼ੀ ਪੰਜਾਬ ਸੀ। ਪਹਿਲੇ ਮਿਸਲਾਂ ਆਪਸ ਵਿੱਚ ਲੜ ਰਹੀਆਂ ਸਨ। ਤੇ ਸੈਯਦ ਵਾਰਿਸ ਸ਼ਾਹ ਦਾ ਦੌਰ ਇੰਜ ਅਫਰਾ ਤਫਰੀ ਦਾ ਦੌਰ ਸੀ। ਤੇ ਅਫਰਾ ਤਫਰੀ ਦੇ ਇਸ ਦੌਰ ਨੂੰ ਉਹਨਾਂ ਬੜਾ ਸੋਹਣਾ ਬਿਆਨ ਕੀਤਾ ਹੈ, ਔਰ ਉਹ ਵੇਰਵਾ ਦਿੰਦੇ ਨੇ, ਠੀਕ ਹੈ ਨਾ ਜੀ। ਉਹ ਜਾਗ, ਸਿਆਸੀ ਜਾਗ ਦੀ ਤਾਲੀਮ ਦਿੰਦੇ ਨੇ। ਉਹ ਕੀ ਚਾਹੁੰਦੇ ਨੇ? ਵੈਸੇ ਉਹ ਕਹਿੰਦੇ ਨੇ ਕਿ ਸੁਲ੍ਹਾ ਵੀ ਰੱਖੋ, ਔਰ ਆਪਣਾ ਮੌਕਾ ਬਿਆਨ ਕਰਕੇ ਆਉਂਦੇ ਨੇ, ਬਲਾ ਬੁਰਾ ਜੋ ਦੇਖੀਏ ਮਸਤ ਕਰੀਏ, ਬੇਤ ਫਕਰ ਦਾ ਮੋਲ ਨਾ ਦਈਏ ਨਹੀਂ। ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ, ਕਮਰ ਜੰਗ ਤੇ ਮੋਲ ਨਾ ਕਸੀਏ ਨਹੀਂ। ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ, ਕਮਰ ਜੰਗ ਤੇ ਮੋਲ ਨਾ ਕਸੀਏ ਨਹੀਂ। ਤੇ ਇਹ ਉਹਨਾਂ ਨੇ ਬਿਆਨ ਕੀਤਾ ਕਿ ਉਹ ਉਸ ਦੌਰ ਦੇ ਲਿਹਾਜ਼ ਨਾਲ ਸੁਲ੍ਹਾ ਵੀ ਚਾਹੁੰਦੇ ਨੇ। ਲੇਕਿਨ ਨਾਲ ਨਾਲ ਜਦੋਂ ਜਿਹੜੀ ਅਨਰੈਸਟ ਸੀ ਨਾ ਉਸ ਟਾਈਮ ਪੰਜਾਬ ਦੇ ਅੰਦਰ, 12 ਮਿਸਲਾਂ ਜਿਹੜੀਆਂ ਕਾਇਮ ਹੋ ਚੁੱਕੀਆਂ ਹਨ, ਉਸ ਬਾਰੇ ਵਾਰਿਸ ਸ਼ਾਹ ਨੇ ਲਿਖਿਆ, ਅਫਸੋਸ ਮੈਨੂੰ ਆਪਣੀ ਨਾਕਸੀ ਦਾ, ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਏ। ਅਤੇ ਮੋਮਨਾਂ ਨੂੰ ਖੌਫ ਈਮਾਨ ਦਾ ਏ, ਤੇ ਹਾਜੀਆਂ ਬੈਤ ਮਾਮੂਰ ਦਾ ਏ। ਸੂਬਾਦਾਰ ਨੂੰ ਤਲਬ ਸਿਪਾਹ ਦੀ ਏ, ਤੇ ਚਾਕਰਾਂ ਕਾਟ ਕਸੂਰ ਦਾ ਏ। ਸਾਰੇ ਮੁਲਕ ਖਰਾਬ, ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ ਏ। ਆਪਣੀ ਮਾਦਰੇ ਇਲਮੀ ਨਾਲ ਮੁਹੱਬਤ ਵੀ ਏ, ਪੰਜਾਬ ਦਾ ਵੀ ਜ਼ਿਕਰ ਕਰ ਰਹੇ ਨੇ। ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ। ਔਰ ਮੈਂ ਇੱਥੇ ਦੱਸਣਾ ਚਾਹੁੰਦਾ, ਜਿਹੜੀ ਮੈਂ ਅੱਗੇ ਤੁਹਾਡੇ ਨਾਲ ਗੱਲ ਕਰ ਰਿਹਾ ਨਾ ਕਿ ਪੰਜਾਬ ਮੀਨਸ ਪਾਕਿਸਤਾਨ, ਜਦੋਂ ਵਾਰਿਸ ਸ਼ਾਹ ਬਿਆਨ ਕਰਦੇ ਨਾ, ਜਦੋਂ ਨਾਦਰ ਸ਼ਾਹ ਦੇ ਹਮਲੇ ਹੋ ਰਹੇ ਸਨ, ਤੇ ਉਹਨਾਂ ਕੀ ਕਿਹਾ? ਨਾਦਰ ਸ਼ਾਹ ਤੋਂ ਹਿੰਦ ਪੰਜਾਬ ਥਿੜਕੇ, ਮੇਰੇ ਬਾਪ ਦਾ ਤੁਧ ਬੋਂਚਾਲ ਕੀਤੋਈ। ਔਰ ਦੇਖੋ, ਹਿੰਦ ਪੰਜਾਬ ਦੀ ਇਸਤਲਾਹ ਵਰਤੀ ਹੈ। ਹਿੰਦ ਪੰਜਾਬ ਯਾਨੀ ਹਿੰਦ ਇੱਕ ਮੁਲਕ ਹੈ ਤੇ ਪੰਜਾਬ ਇੱਕ ਮੁਲਕ ਹੈ। ਹਾਂਜੀ, ਔਰ ਅੱਜ ਉਸ ਮੁਲਕ ਦਾ ਨਾਮ ਪਾਕਿਸਤਾਨ ਹੈ। ਆਲਮੋਸਟ 80-90% ਉਹ ਕਵਰ ਹੋ ਜਾਂਦਾ ਹੈ, ਥੋੜ੍ਹੇ ਬਹੁਤ ਰਕਬੇ ਦੇ ਫਰਕ ਦੇ ਨਾਲ। ਜ਼ਾਹਿਰ ਜੁਗਰਾਫੀਆਈ ਹਦੂਦ ਬਦਲਦੀਆਂ ਰਹੀਆਂ ਨੇ। ਤੇ ਵਾਰਿਸ ਸ਼ਾਹ ਵਸਨੇਕ ਜੰਡਿਆਲੜੇ ਦਾ ਤੇ ਮਖਦੂਮ ਸ਼ਾਗਿਰਦ ਮਖਦੂਮ ਕਸੂਰ ਦਾ ਹੈ, ਠੀਕ ਹੈ ਨਾ ਜੀ। ਤੇ ਜਿਹੜੀਆਂ ਜਦੋਂ 12 ਮਿਸਲਾਂ ਦਾ ਜ਼ੋਰ ਹੁੰਦਾ ਹੈ, ਉਹ ਜਿਹੜੀ ਅਫਰਾ ਤਫਰੀ ਫੈਲਦੀ ਹੈ। ਤੇ ਵਾਰਿਸ ਸ਼ਾਹ ਸਾਹਿਬ ਕੀ ਕਹਿੰਦੇ ਨੇ? ਵਾਰਿਸ ਸ਼ਾਹ ਸਾਹਿਬ ਕਹਿੰਦੇ ਨੇ, ਜਿਹੜੇ ਨਿੱਤ ਸੁਆਹ ਵਿੱਚ ਲੇਟਦੇ ਸਨ ਅੱਜ ਲੈ ਬੈਠੇ ਸਰਦਾਰੀਆਂ ਨੂੰ। ਜਿਹੜੇ ਨਿੱਤ ਸੁਆਹ ਵਿੱਚ ਲੇਟਦੇ ਸਨ ਅੱਜ ਲੈ ਬੈਠੇ ਸਰਦਾਰੀਆਂ ਨੂੰ। ਤੇ ਫਿਰ ਕਹਿੰਦੇ ਨੇ, ਪਿਆ ਮੁਲਕ ਦੇ ਵਿੱਚ ਸੀ ਬੜਾ ਰੌਲਾ, ਹਰ ਕਿਸੇ ਦੇ ਹੱਥ ਤਲਵਾਰ ਹੋਈ, ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ। ਅਸ਼ਰਾਫ ਖਰਾਬ, ਕਮੀਨ ਤਾਜ਼ਾ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ। ਤੇ ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ, ਘਰੋਂ ਘਰੀ ਜਾ ਨਵੀਂ ਸਰਕਾਰ ਹੋਈ। ਕਿ ਜਦੋਂ ਸਰਕਾਰਾਂ ਵੱਧ ਜਾਂਦੀਆਂ ਨੇ, 12 ਮਿਸਲਾਂ ਜੋ ਸਨ, 12 ਗਰੋਹ ਸਨ, ਹਰ ਪਾਸੇ ਹਕੂਮਤਾਂ ਸਨ, ਤਾਂ ਆਪਸ ਵਿੱਚ ਵੀ ਲੜਦੇ ਸਨ।
ਤੇ ਮਰਕਜ਼ੀ ਮੁਗਲ ਹਕੂਮਤ ਨਾਲ ਵੀ ਇੱਟ ਖੜਕਾ ਸੀ ਤੇ ਉਹਦਾ ਸ਼ਿਕਾਰ ਅਨਰੈਸਟ ਦਾ ਪੰਜਾਬ ਹੋਇਆ। ਹਿੰਦ ਪੰਜਾਬ ਦੀ ਗੱਲ ਕਰ ਰਹੇ ਨੇ। ਫਿਰ ਕਹਿੰਦੇ ਨੇ ਚੋਰ ਚੌਧਰੀ ਯਾਰ ਨੇ ਪਾਕ ਦਾਬਨ ਬੂਥ ਮੁੰਡਲੀ ਇੱਕ ਤੋਂ ਚਾਰ ਹੋਈ। ਵਾਰਿਸ ਸ਼ਾਹ ਜਿਨ੍ਹਾਂ ਨੇ ਆਖਿਆ ਪਾਕ ਕਲਮਾ ਬੇੜੀ ਤਿਨਾਂ ਦੀ ਆਕਬਤ ਪਾਰ ਹੋਈ। ਯਾਨੀ ਕਹਿ ਰਹੇ ਨੇ ਜਿਹੜੀ ਭੂਤਾਂ ਦੀ ਟੋਲੀ ਹੈ ਉਹ ਇੱਕ ਤੋਂ ਚਾਰ ਹੋਈ, ਇੱਕ ਤੋਂ ਵੱਧ ਕੇ ਚਾਰ ਹੋ ਗਈ ਹੈ। ਫਿਰ ਅੱਗੇ ਲਿਖਦੇ ਨੇ ਆਮੁਲ ਚੋਰ ਤੇ ਚੌਧਰੀ ਜੱਟ ਹਾਕਮ ਵਾਰਿਸ ਸ਼ਾਹ ਨੂੰ ਰੱਬ ਵਿਖਾਇਆ। ਯਾਨੀ ਉਸ ਦੌਰ ਦੀ ਹਕੂਮਤ ਦੀ ਗੱਲ ਕਰ ਰਹੇ ਨੇ। ਤੇ ਫਿਰ ਇੱਕ ਜਗ੍ਹਾ ਤੇ ਪੰਜਾਬ ਦਾ ਜ਼ਿਕਰ ਕਰਦੇ ਨੇ ਤੇ ਕਹਿੰਦੇ ਨੇ ਹੁਕਮ ਹੋਰ ਦਾ ਹੋਰ ਅੱਜ ਹੋਇਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ, ਜਦੋਂ ਅਹਿਮਦ ਸ਼ਾਹ ਅਬਦਾਲੀ ਹਮਲੇ ਕਰ ਰਿਹਾ ਸੀ। ਤੇ ਫਿਰ ਮਜ਼ਾਹਮਤ ਦਾ ਦਰਸ ਕਹਿੰਦੇ ਨੇ, ਦੇਖੋ ਬੜਾ ਅਹਿਮ ਫਿਕਰਾ ਹੈ, ਸਵਾਨੀਆਂ ਬੈਠੀਆਂ ਨੇ ਗੌਰ ਕਰਨ। ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ। ਤੇ ਫਿਰ ਲਈ ਵੀ ਸੀ, ਤੁਹਾਨੂੰ ਪਤਾ ਹੀ ਹੈ। ਤੇ ਫਿਰ ਉਹ ਅਹਿਮਦ ਸ਼ਾਹ ਅਬਦਾਲੀ ਇੱਥੋਂ ਨੱਸ ਗਿਆ। ਤੇ ਬਹਰਹਾਲ ਸ਼ਾਹ ਸਾਹਿਬ ਨੇ ਦੱਸਿਆ ਕਿ ਮੇਰੇ ਦੌਰ ਦੇ ਅੰਦਰ ਹਾਲਾਤ ਇਹ ਹੋ ਗਏ ਨੇ ਕਿ ਹੱਕ ਸੱਚ ਦੀ ਗੱਲ ਕਰਨਾ ਮੁਸ਼ਕਲ ਹੋ ਗਿਆ। ਕਹਿ ਰਹੇ ਨੇ ਜਾਹਲ ਫਾਸਕ ਹੁਣ ਜੱਗ ਨੂੰ ਮੱਤ ਦਿੰਦੇ, ਦਾਨਸ਼ਮੰਦ ਦੀ ਮੱਤ ਖਾਰ ਹੋਈ। ਹੱਕ ਸੱਚ ਦੀ ਗੱਲ ਨਾ ਕਰੇ ਕੋਈ, ਝੂਠ ਬੋਲਣਾ ਰਸਮ ਸੰਸਾਰ ਹੋਈ। ਤੇ ਜਿਹੜੇ ਨਿਤ ਸੁਆਹ ਵਿੱਚ ਲੇਟਦੇ ਹਨ ਅੱਜ ਲੈ ਬੈਠੇ ਸਰਦਾਰੀਆਂ ਨੂੰ। ਤੇ ਫਿਰ ਉਹ ਜਿਸ ਤਰ੍ਹਾਂ ਪੰਜਾਬ ਲੁੱਟਿਆ ਗਿਆ ਉਸ ਦੇ ਬਾਰੇ 'ਚ ਇੱਕ ਜਗ੍ਹਾ ਲਿਖਦੇ ਨੇ, ਯਾਨੀ ਖਾਲਸਾ ਨੇ ਜਿਹੜਾ ਪੰਜਾਬ ਲੁੱਟਿਆ। ਵਾਰਿਸ ਸ਼ਾਹ ਜਿਵੇਂ ਦਲਾਂ, ਅਕਾਲੀ ਦਲ ਤੁਸੀਂ ਜਾਣਦੇ ਹੋ ਤਨਜ਼ੀਮਾਂ ਦੇ ਨਾਮ ਹੀ ਨੇ। ਵਾਰਿਸ ਸ਼ਾਹ ਜਿਵੇਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੇ ਲੁੱਟਿਆ ਡਾਰੀਆਂ ਨੇ। ਯਾਨੀ ਉਹ ਜਦੋਂ ਜੋਗੀ ਰਾਂਝਾ ਉੱਥੇ ਜਾਂਦਾ ਹੈ, ਤਮਸੀਲ ਉਹਦੀ ਹੈ ਲੇਕਿਨ ਵਾਕਿਆ ਪੰਜਾਬ ਦਾ ਬਿਆਨ ਕਰ ਰਹੇ ਨੇ। ਵਾਰਿਸ ਸ਼ਾਹ ਜਿਵੇਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੇ ਲੁੱਟਿਆ ਡਾਰੀਆਂ ਨੇ। ਨਾਦਰ ਸ਼ਾਹ ਦੀ ਮਜ਼ੰਮਤ ਕਰ ਰਹੇ ਨੇ, ਅਹਿਮਦ ਸ਼ਾਹ ਅਬਦਾਲੀ ਦੀ ਮਜ਼ੰਮਤ ਕਰ ਰਹੇ ਨੇ, ਖਾਲਸਾ ਰਾਜ ਦੀ ਮਜ਼ੰਮਤ ਕਰ ਰਹੇ ਨੇ, ਔਰ ਉਸ ਦੌਰ ਦੀਆਂ 12 ਮਿਸਲਾਂ ਦੀ ਮਜ਼ੰਮਤ ਕਰ ਰਹੇ ਨੇ ਕਿ ਅਨਰੈਸਟ ਫੈਲਾਈ ਇਹਨਾਂ ਨੇ ਮੁਲਕ ਦੇ 'ਚ ਬਦਅਮਨੀ। ਨਾਦਰ ਸ਼ਾਹ ਤੋਂ ਹਿੰਦ ਪੰਜਾਬ ਥਿੜਕੇ, ਮੇਰੇ ਬਾਪ ਦਾ ਦੁੱਧ ਬੋਂਚਾਲ ਕੀਤਾ ਹੋਏ। ਤੇ ਫਿਰ ਕਹਿੰਦੇ ਨੇ ਫਿਰੇ ਚਨਕ ਦੀ ਚਾਓ ਦੇ ਨਾਲ ਜੱਟੀ ਚੜਿਆ ਗਜ਼ਬ ਦਾ ਕਟਕ ਕੰਧਾਰ ਵਿੱਚੋਂ ਜਿਹੜੇ ਹਮਲੇ ਹੋ ਰਹੇ ਸਨ। ਫੌਜਾਂ ਸ਼ਾਹ ਦੀਆਂ ਮਾਰ ਮਿਰਤਰਾ ਮੁੜ ਫਿਰ ਲਾਹੌਰ ਨੂੰ ਆਈਆਂ ਨੇ। ਯਾਨੀ ਅਹਿਮਦ ਸ਼ਾਹ ਅਬਦਾਲੀ ਬਾਰ-ਬਾਰ ਹਮਲੇ ਕਰ ਰਿਹਾ ਔਰ ਤਬਾਹੀ ਮਚਾ ਰਿਹਾ ਲਾਹੌਰ 'ਚ। ਅਹਿਮਦ ਸ਼ਾਹ ਵਾਂਗੂ ਮੇਰੇ ਮਗਰ ਪੈ ਕੇ ਮੇਰੇ ਪੁੱਟ ਠੁੱਡ ਕੇ ਚੱਕ ਦਾ ਤਾਲ ਕੀਤਾ। ਯਾਨੀ ਉਹ ਜਿਹੜਾ ਉੱਥੇ ਗੋਲਡਨ ਟੈਂਪਲ 'ਤੇ ਉਹਨੇ ਹਮਲਾ ਕੀਤਾ ਸੀ ਉਹਦੇ ਬਾਰੇ ਦੱਸ ਰਹੇ ਨੇ। ਫਿਰ ਕਹਿੰਦੇ ਨੇ ਮੈਂ ਖੁਦ ਮਜ਼ਾਹਮਤ ਕਰਾਂਗਾ। ਵਾਰਿਸ ਸ਼ਾਹ ਅਲੀ ਦੇ ਵਾਂਗ ਲੜਦਾ ਜਿਹੜਾ ਜ਼ਾਤ ਦੇ ਵਿੱਚ ਜ਼ੁਲਫਕਾਰ ਆਹਾ, ਯਾਨੀ ਕਿ ਮੈਂ ਲੜਾਂਗਾ ਇਹਨਾਂ ਦੇ ਖਿਲਾਫ, ਇਹ ਜਿਹੜੇ ਬਾਹਰੋਂ ਹਮਲਾਵਰ ਆ ਰਹੇ ਨੇ। ਤੇ ਫਿਰ ਸ਼ਾਹ ਨਵਾਜ਼ ਜਦੋਂ ਨੱਸ ਗਿਆ ਨਾ, ਜਿਹੜਾ ਉਹ ਲਸ਼ਕਰ ਆਇਆ ਸੀ ਮੁਗਲਾਂ ਦਾ, ਤੋਂ ਲੜ ਨਾ ਸਕਿਆ। ਫਿਰ ਵਾਰਿਸ ਸ਼ਾਹ ਨੇ ਉਹਦੀ ਮਜ਼ੰਮਤ ਕੀਤੀ, ਕਿਹਾ ਰੰਨਾ ਚੰਗੇਰੀਆਂ ਉਹਨਾਂ ਨਾਲੋਂ ਜਿਹੜੇ ਸ਼ਾਹ ਨਵਾਜ਼ ਦੇ ਸੰਗ ਆਹੇ, ਇੱਕ ਡੰਗ ਵੀ ਜੰਗ ਨਾ ਕੀਤਾ ਜਿਹੜੇ ਅਠੁੰਨੇ ਦੇ ਡੰਗ ਆਹੇ। ਵਾਰਿਸ ਸ਼ਾਹ ਲੂੰਬੜਾ ਵਾਂਗ ਛੁਪੇ ਜਿਹੜੇ ਸੋਨੇ ਸ਼ੇਰਾਂ ਦੇ ਰੰਗ ਆਹੇ। ਯਾਨੀ ਕਿ ਉਹ ਜਿਹੜੇ ਲੋਕ ਲੜਨ ਵਾਸਤੇ ਆਏ ਸਨ ਲੂੰਬੜ ਬਣ ਕੇ ਛੁਪ ਗਏ ਨੇ। ਸੋ ਉਹਨਾਂ ਦੇ ਅੰਦਰ ਇੱਕ ਦਰਸ ਸੀ, ਉਹ ਮੁਜ਼ਾਹਮਤ ਦਾ ਦਰਸ ਦੇ ਰਹੇ ਨੇ ਔਰ ਨੌਜਵਾਨ ਨੂੰ ਐਡਰੈਸ ਕਰ ਰਹੇ ਨੇ, ਸਵਾਨੀ ਨੂੰ ਐਡਰੈਸ ਕਰ ਰਹੇ ਨੇ, ਦਰਦਮੰਦਾਂ ਦੀ ਤਰਜਮਾਨੀ ਕਰ ਰਹੇ ਨੇ। ਤਾਂ ਕੀ ਆਂਦੇ ਨੇ, ਜਦੋਂ ਲਾਹੌਰ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਕਤਲੋ ਗਾਰਤਗਰੀ ਕੀਤੀ, ਇਹਦੇ ਤਾਰੀਖ ਬਹੁਤ ਲੰਬੀ ਹੈ, ਉਹਦੇ ਮੈਂ ਮੁਖਤਸਰ ਦੱਸ ਸਕਦਾ, ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ, ਉਹਦੇ 'ਚ ਮੌਜੂਦ ਹੈ ਕਿਸ ਤਰ੍ਹਾਂ ਇੱਥੇ ਹਮਲੇ ਉਹ ਕਰ ਰਿਹਾ ਸੀ। ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹ ਦਾ ਇਹ ਖਾਨ ਸੀ। ਤੇ ਸ਼ਾਹ ਸਾਹਿਬ ਨੇ ਲਾਹੌਰ ਦੀ ਵੀ ਬਰਬਾਦੀ ਹੋਈ ਨਾ, ਉੱਤੇ ਲਿਆ ਤੋਰ ਲਾਹੌਰ ਦੇ ਵੇਖ ਕੇ ਜੀ ਦੂਰ ਜ਼ਦੀ ਤੇ ਸਖਤ ਭੁਚਾਲ ਹੋਇਆ। ਅਰਸ਼ ਕੰਬ ਕੇ ਕਿਵੇਂ ਹੈ ਥਰ ਰਿਹਾ, ਕਿਹਾ ਸ਼ਹਿਰ ਤੇ ਕਹਿਰ ਕਮਾਲ ਹੋਇਆ। ਨਦੀ ਵੇਖ ਕੇ ਤੇ ਹਾਲਤ ਰੋਣ ਲੱਗੀ, ਰੋਂਦੀ ਰੋਂਦੀ ਦਾ ਜੀਓ ਉਛਾਲ ਹੋਇਆ। ਵਾਰਿਸ ਸ਼ਾਹ ਜਿਵੇਂ ਜਲ ਬਾਜ ਮਾਹੀ, ਤਿਵੇਂ ਸ਼ਹਿਰ ਲਾਹੌਰ ਦਾ ਹਾਲ ਹੋਇਆ। ਯਾਨੀ ਤੁਸੀਂ ਦੇਖੋ ਕਸੂਰ ਦੀ ਗੱਲ ਕਰ ਰਹੇ ਨੇ, ਸਾਰੇ ਮੁਲਕ ਖਰਾਬ, ਪੰਜਾਬ ਦੀ ਗੱਲ ਕਰ ਰਹੇ ਨੇ, ਹਮਲਾਵਰਾਂ ਦੀ ਮਜ਼ੰਮਤ ਕਰ ਰਹੇ ਨੇ, ਔਰ ਜਿਹੜੇ ਨੱਸ ਰਹੇ ਨੇ ਬੁਜ਼ਦਿਲ ਉਹਨਾਂ ਦੀ ਮਜ਼ੰਮਤ ਕਰ ਰਹੇ ਨੇ, ਔਰ ਖੁਦ ਜਿਹਾਦ ਦੀ ਗੱਲ ਕਰ ਰਹੇ ਨੇ, ਲੜਨ ਦੀ ਗੱਲ ਕਰ ਰਹੇ ਨੇ। ਤੇ ਫਿਰ ਮਤਲਬ ਇਹ ਵੇ ਕਿ ਉਹ ਕਹਿੰਦੇ ਨੇ ਕਿ ਕੌਮ ਦੇ ਜਿਹੜੇ ਨੌਜਵਾਨਾਂ ਨੂੰ ਚਾਹੀਦਾ ਹੈ, ਜਿਹੜੇ ਕੌਮ ਦੇ ਲੋਕ ਨੇ ਉਹ ਲੜਨ ਲਈ ਤਿਆਰ ਹੋ ਜਾਣ ਤਾਂ ਕਿ ਇੱਕ ਮਜ਼ਾਹਮਤ ਹੋਵੇ। ਔਰ ਇਸ ਮਜ਼ਾਹਮਤ ਦਾ ਹੀ ਅਸਰ ਸੀ ਕਿ ਅਮਰਤਾ ਪ੍ਰੀਤਮ ਨੇ ਕੀ ਕਿਹਾ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾ ਦਿਆ ਦਰਦਿਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਤੇ ਸਰ ਗੱਲ ਇਸ ਤਰ੍ਹਾਂ ਵੇ ਕਿ ਇਹ ਚੀਜ਼ ਗੌਰ ਕਰਨ ਵਾਲੀ ਹੈ ਕਿ ਇਹ ਵਾਰਿਸ ਸ਼ਾਹ ਸਾਹਿਬ ਨੇ ਕਿਸ ਤਰ੍ਹਾਂ ਇਹ ਤਰਜਮਾਨੀ ਕੀਤੀ, ਹਮਲਾਵਰਾਂ ਦੀ ਮਜ਼ੰਮਤ ਕੀਤੀ ਔਰ
ਜਿਹੜੇ ਬੁਜ਼ਦਿਲ ਲੋਕ ਸਨ ਉਹਨਾਂ ਦੀ ਵੀ ਮਜ਼ੰਮਤ ਕੀਤੀ। ਔਰ ਆਪ ਕੀ ਕਹਿ ਰਹੇ ਨੇ, ਵਾਰਿਸ ਸ਼ਾਹ ਅਲੀ ਦੇ ਵਾਂਗ ਲੜਦਾ ਜਿਹੜਾ ਜ਼ਾਤ ਦੇ ਵਿੱਚ ਜ਼ੁਲਫਕਾਰ ਆਹਾ। ਦੋਸਤੋ ਵਾਰਿਸ ਸ਼ਾਹ ਦੇ ਕਲਾਮ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਹੈ ਮਜ਼ਾਹਮਤ। ਉਹ ਮਜ਼ਾਹਮਤ ਹੈ, ਉਹ ਏਕਤਾ ਚਾਹੁੰਦੇ ਨੇ ਪੰਜਾਬ ਦੀ। ਔਰ ਪੰਜਾਬ ਨੂੰ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਬਿਆਨ ਕੀਤਾ, ਸ਼ਕਰਗੰਜ ਨੇ ਆਨ ਮਕਾਮ ਕੀਤਾ, ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਲਿਹਾਜ਼ਾ ਤੁਸੀਂ ਪਿੱਛੇ ਜਦੋਂ ਜਾਓਗੇ ਉਹ ਜਿਹੜਾ ਪੰਜਵਾਂ ਬੰਦ ਹੈ ਤੇ ਵਾਰਿਸ ਸ਼ਾਹ ਦੀ ਹੀਰ ਜਿੱਥੇ ਖਤਮ ਹੁੰਦੀ ਹੈ ਸਾਰਾ ਪੜ੍ਹ ਲਓ। ਉਹ ਕੀ ਉਹ ਧਰਤੀ ਦਾ ਦਰਦ ਹੈ ਜਿਹਨੂੰ ਉਹ ਬਾਰ-ਬਾਰ ਬਿਆਨ ਕਰ ਰਹੇ ਨੇ। ਔਰ ਇਸੇ ਚੀਜ਼ ਨੂੰ ਫਿਰ ਉਹ ਮਤਲਬ ਉਹ ਚਾਹੁੰਦੇ ਨੇ ਕਿ ਅਸੀਂ ਲੋਕ ਜਿਹੜੇ ਆ ਮੁਨੱਜ਼ਮ ਹੋ ਜਾਈਏ। ਔਰ ਤੁਸੀਂ ਅੱਜ ਦੇ ਪੰਜਾਬ ਨੂੰ ਜ਼ਰਾ ਗੌਰ ਕਰੋ, ਜਿਸ ਤਰ੍ਹਾਂ ਵਾਰਿਸ ਸ਼ਾਹ ਸਾਹਿਬ ਨੇ ਆਪਣੇ ਦੁੱਖ ਦਰਦ ਬਿਆਨ ਕੀਤੇ, ਧਰਤੀ ਦੇ ਦੁੱਖ ਦਰਦ ਬਿਆਨ ਕੀਤੇ, ਔਰ ਹੀਰ ਨੂੰ ਜ਼ੁਬਾਨ ਦਿੱਤੀ, ਇੱਕ ਸਵਾਨੀ ਨੂੰ ਜ਼ੁਬਾਨ ਦਿੱਤੀ। ਔਰ ਜਿਹੜਾ ਕਮਜ਼ੋਰ ਤਬਕਾ ਸੀ ਉਹਨੂੰ ਕਿਹਾ ਉੱਠ ਖਲੋਵੋ, ਚਾਹੇ ਉਹ ਕਾਦੀ ਰਿਸ਼ਵਤ ਲੈ ਰਿਹਾ ਹੋਏ ਉਹਦੇ ਖਿਲਾਫ ਡਟ ਜਾਓ, ਅਗਰ ਹਾਕਮ ਨਹੀਂ ਸਹੀ ਉਹਦੀ ਵੀ ਮਜ਼ੰਮਤ ਕਰੋ, ਨਾ ਚੰਗੇਰੀਆਂ ਉਹਨਾਂ ਨਾਲੋਂ ਜਿਹੜੇ ਸ਼ਾਹ ਨਵਾਜ਼ ਦੇ ਸੰਗ ਆਏ। ਅਤੇ ਇਸ ਤੋਂ ਇਲਾਵਾ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਅਤੇ 12 ਮਿਸਲਾਂ ਦੀਆਂ ਜਿਹੜੀ ਤਬਾਹੀ ਸੀ ਉਹਦੇ ਖਿਲਾਫ ਵੀ ਉਹਨਾਂ ਦੀ ਮਜ਼ੰਮਤ ਕੀਤੀ। ਸੋ ਗੱਲ ਇਸ ਤਰ੍ਹਾਂ, ਧਰਤੀ ਦੀ ਹਿਫਾਜ਼ਤ, ਮਜ਼ਾਹਮਤ, ਵਾਰਿਸ ਸ਼ਾਹ ਦੀ ਫਲਾਸਫੀ ਦੇ ਵਿੱਚ ਸਭ ਤੋਂ ਵੱਡਾ ਨੁਕਤਾ ਹੀ ਇਹ ਹੈ ਕਿ ਧਰਤੀ ਦੀ ਹਿਫਾਜ਼ਤ ਕਰੋ। ਲਿਹਾਜ਼ਾ ਮੈਂ ਇੱਥੇ ਆਖਰ ਦੇ ਉੱਤੇ ਆਪਣੇ ਇਸ ਮੈਸੇਜ ਨੂੰ ਕਨਕਲੂਡ ਕਰਾਂਗਾ ਜਿਹੜਾ ਵਾਰਿਸ ਸ਼ਾਹ ਸਾਹਿਬ ਦਿੱਤਾ ਹੈ ਕਿ ਸਾਨੂੰ ਗੌਰ ਕਰਨਾ ਹੋਏਗਾ, ਜਿੰਨੇ ਵੀ ਇੱਥੇ ਬੰਦੇ ਬੈਠੇ ਹੋ, ਇਹ ਸੁਨੇਹਾ ਅੱਗੇ ਪਹੁੰਚਾਓ। ਕਿਉਂਕਿ ਸੁਨੇਹਾ ਜਿਹੜਾ ਨਾ ਉਹ ਜ਼ਰਬ ਹੁੰਦਾ ਹੈ, ਜਮਾ ਨਹੀਂ ਹੁੰਦਾ, ਬਲਕਿ ਜ਼ਰਬ ਦੇ ਨਾਲ ਉਹ ਚੀਜ਼ ਵੱਧਦੀ ਹੈ। ਕਿ ਜਿਸ ਤਰ੍ਹਾਂ ਅਸ਼ਫਾਕ ਅਹਿਮਦ ਸਾਹਿਬ ਇੱਕ ਵਾਕਿਆ ਬਿਆਨ ਕਰਦੇ ਨੇ ਨਾ ਕਿ ਇੱਕ ਬੰਦਾ ਸੀ ਅਤੇ ਉਹ ਕੋਈ ਪਾਪੜ ਵੇਚ ਰਿਹਾ ਸੀ, ਅਤੇ ਉਹ ਜਦੋਂ ਜਨਾਬ ਬਾਗ ਜਾਂ ਬਾਗ ਜਨਾਬ ਜਾਂ ਕੋਈ ਹੋਰ ਬਾਗ ਸੀ ਤਾਂ ਉੱਥੇ ਉਹਨਾਂ ਨੂੰ ਪੁੱਛਿਆ, ਯਾਰ ਤੇਰੇ 12-13 ਬੱਚੇ ਨੇ ਅਤੇ ਤੂੰ ਆਪਣੇ ਇਹਨਾਂ ਦੇ ਵਿੱਚ ਆਪਣੀ ਮੁਹੱਬਤ ਨੂੰ ਕਿੰਝ ਤਕਸੀਮ ਕਰਨਾ, ਕਿੰਝ ਵੰਡਣਾ। ਉਹਨੇ ਕਿਹਾ ਮੈਂ ਮੁਹੱਬਤ ਤਕਸੀਮ ਨਹੀਂ ਕਰਦਾ, ਮੈਂ ਮੁਹੱਬਤ ਨੂੰ ਉਤਲੇ ਬੱਚੇ ਤੋਂ ਲੈ ਕੇ ਥੱਲੇ ਤੱਕ ਜ਼ਰਬ ਦੇ ਦਿੰਦਾ, ਉਹ ਮੁਹੱਬਤ ਵੱਧਦੀ ਜਾਂਦੀ ਹੈ। ਸੋ ਗੱਲ ਇਸ ਤਰ੍ਹਾਂ ਕਿ ਤੁਹਾਡਾ ਪੰਜਾਬ ਜਿਹੜਾ ਹੈ ਇਸ ਸੁਨੇਹੇ ਨੂੰ ਜਿਹੜਾ ਵਾਰਿਸ ਸ਼ਾਹ ਸਾਹਿਬ ਦਿੱਤਾ ਇਹਨੂੰ ਜ਼ਰਾ ਜ਼ਰਬ ਦਿਓ ਤਾਂ ਕਿ ਮਜ਼ਾਹਮਤਕਾਰੀ ਪੈਦਾ ਹੋਵੇ ਔਰ ਕੌਮ ਜਿਹੜੀ ਇਹ ਧਰਤੀ ਦਾ ਦਿਫਾ ਕਰੇ। ਔਰ ਗੌਰ ਕਰੋ ਕਿ ਅੱਜ ਕੀ ਹੋ ਰਿਹਾ ਹੈ, ਕਦੀ ਪੰਜਾਬੀ ਦੀ ਵੰਡ ਦੀ ਗੱਲ ਕੀਤੀ ਜਾਂਦੀ ਹੈ, ਕਦੀ ਪੰਜਾਬ ਦੀ ਵੰਡ ਦੀ ਗੱਲ ਕੀਤੀ ਜਾਂਦੀ ਹੈ। ਕੀ ਇਹ ਮਜ਼ਾਕ ਹੈ ਔਰ ਇਹ ਕਿਉਂ ਕੀਤੀ ਜਾਂਦੀ ਹੈ? ਔਰ ਮੈਂ ਤੁਹਾਨੂੰ ਇਸ ਦੇ ਪਿੱਛੇ ਉਹ ਸਿਆਸੀ ਸਾਜ਼ਿਸ਼ ਦੱਸਣਾ ਚਾਹੁੰਦਾ। ਉਹ ਕਹਿੰਦੇ ਉਹ ਸਿਆਸੀ ਸਾਜ਼ਿਸ਼ ਜਿਸ ਦਾ ਜ਼ਿਕਰ ਮੁਹੰਮਦ ਹਨੀਫ ਰਾਮੇ ਨੇ ਪੰਜਾਬ ਦਾ ਮੁਕੱਦਮਾ ਦੇ ਵਿੱਚ ਕੀਤਾ ਸੀ। ਉਹਨੇ ਕਿਹਾ ਪੰਜਾਬੀਆਂ ਦਾ ਰੋਮਾਂਸ ਕੀ ਹੈ ਪਾਕਿਸਤਾਨ। ਜਦੋਂ ਉਹਨਾਂ ਨੂੰ ਕਿਹਾ ਅਗਰ ਜੀ ਤੁਹਾਨੂੰ ਬੜਾ ਜੰਗ ਦਾ ਚੜ੍ਹ ਜਾਂਦਾ ਸ਼ੌਕ, ਕਦੀ 65 ਦੀ ਜੰਗ, ਕਦੀ 71 ਦੀ ਜੰਗ, ਉਹਨੇ ਕਿਹਾ ਸਾਨੂੰ ਸ਼ੌਕ ਚੜ੍ਹਨਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਲੋਕ ਕੁਰਬਾਨ ਹੋਏ ਨੇ 10 ਲੱਖ ਪੰਜਾਬੀਆਂ ਨੇ ਆਪਣੇ ਖੂਨ ਨਾਲ ਗੁਸਲ ਦੇ ਕੇ ਪਾਕਿਸਤਾਨ ਬਣਾਇਆ ਸੀ। ਔਰ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਵੀ ਸੀ ਉਹ ਵੀ ਸੁਰਖ ਹੋ ਗਿਆ ਸੀ। ਇਸ ਲਈ ਹੁਣ ਵੀ ਜਿਹੜੀ ਧਰਤੀ ਨੂੰ ਜਿਹੜੀ ਲੋੜ ਹੈ, ਤਮਾਮ ਪੰਜਾਬੀ ਤਨਜ਼ੀਮਾਂ, ਹਰ ਉਹ ਬੰਦਾ ਜਿਹੜਾ ਪੰਜਾਬ ਜਾਂ ਪੰਜਾਬੀ ਲਈ ਸੋਚ ਰਿਹਾ ਪੀਰ ਵਾਰਿਸ ਸ਼ਾਹ ਹੋਰਾਂ ਦੇ ਸੁਨੇਹਿਆ ਨੂੰ ਸਮਝੇ, ਅੱਗੇ ਪਹੁੰਚਾਏ ਔਰ ਇਹ ਗੌਰ ਕਰੋ ਔਰ ਗੋ ਕਰੋ। ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ, ਲੇਕਿਨ ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਇੱਕ ਬੰਦਾ ਅਗਰ ਪੰਜਾਬ ਦੀ ਵੰਡ ਦੀ ਗੱਲ ਕਰਦਾ ਅਸੀਂ ਵੋਟ ਵੀ ਉਹਨੂੰ ਦੇ ਦਈਏ। ਇੱਕ ਬੰਦਾ ਪੰਜਾਬ ਦੇ ਤਰੱਕੀਆਤੀ ਮਨਸੂਬਿਆਂ ਦੇ ਉੱਤੇ ਹਮਲਾ ਕਰਦਾ ਅਸੀਂ ਵੋਟ ਵੀ ਉਹਨੂੰ ਦੇ ਦਈਏ। ਐਸਾ ਕਿਉਂ ਹੈ? ਇਹਦਾ ਮਤਲਬ ਹੈ ਕੌਮ ਨੂੰ ਅਜੇ ਮੁਨੱਜ਼ਮ ਹੋਣ ਦੀ ਜ਼ਰੂਰਤ ਹੈ। ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ, ਸਾਨੂੰ ਵੱਡਾ ਅਫਸੋਸ ਕਸੂਰਦਾ ਹੈ। ਅਤੇ ਸੋ ਗੱਲ ਹੈ ਵੇ ਕਿ ਹਿੰਦ ਪੰਜਾਬ ਦੀ ਜਿਹੜੀ ਇਸਤਲਾਹ ਵਰਤੀ, ਇੱਕ ਤਾਂ ਉਸ ਨੂੰ ਵੀ ਤੁਸੀਂ ਸਮਝੋ ਵਾਰਿਸ ਸ਼ਾਹ ਦੀ ਜਿਹੜੀ ਫਿਲਾਸਫੀ ਕੀ ਸੀ ਔਰ ਅੱਜ ਦਾ ਪੰਜਾਬ ਕਿੱਥੇ ਖਲੋਤਾ ਹੈ, ਅੱਜ ਦਾ ਵਸੇਬ ਕੀ ਹੈ। ਦਰਖਤ ਵੱਢੇ ਜਾ ਰਹੇ ਨੇ, ਉਹ ਸੁਸਾਇਟੀਆਂ ਬਣਾਈਆਂ ਜਾ ਰਹੀਆਂ ਨੇ। ਕਿਆ ਪੰਜਾਬੀ ਇੰਨਾ ਬਾਸ਼ਊਰ ਹੈ ਕਿ ਉਹਨਾਂ ਸੁਸਾਇਟੀਆਂ ਨੂੰ ਰੋਕ ਸਕੇ? ਪਿਛਲੇ ਦਿਨਾਂ ਦੇ ਅੰਮਾਂ ਦੇ ਬਾਗ ਵੱਢੇ ਗਏ ਨੇ ਸ਼ੁਜਾਬਾਦ ਦੇ ਵਿੱਚ, ਅਤੇ ਇਹ ਵੇਖੋ ਲਾਹੌਰ ਮੁੱਕ ਗਿਆ, ਕਿਧਰੇ ਤੁਹਾਨੂੰ ਉਹ ਚੀਜ਼ ਹਰਿਆਲੀ ਖਤਮ ਹੁੰਦੀ ਜਾ ਰਹੀ ਹੈ। ਫਿਰ ਕਹਿੰਦੇ ਨੇ ਜੀ ਮਸਨੂਈ ਤੌਰ 'ਤੇ ਦਰਖਤ ਲਾਓ। ਉਹ ਇੱਕ ਬੰਦੇ ਨੇ ਮੈਨੂੰ ਕਿਹਾ ਜੀ ਕਿਚਨ ਗਾਰਡਨਿੰਗ ਨੂੰ ਰਿਵਾਜ ਦਿਓ, ਗਮਲਿਆਂ ਦੇ ਵਿੱਚ ਫੁੱਲ। ਮੈਂ ਯਾਰ ਸਾਰੀ ਉਮਰ ਅਸੀਂ ਪਿੰਡਾਂ 'ਚ ਰਹੇ ਹਾਂ ਔਰ ਸਾਨੂੰ ਤੁਸੀਂ ਕਿਚਨ ਗਾਰਡਨਿੰਗ ਦਾ ਦਰਸ ਦੇ ਰਹੇ ਹੋ। ਕੁਛ ਖੁਦਾ ਦਾ ਖੌਫ ਕਰੋ। ਅਸੀਂ ਤਾਂ ਖੱਤੀਆਂ 'ਚ ਮਤਲਬ ਮੂਲੀਆਂ ਲਾਉਂਦੇ ਹਾਂ ਤਾਂ ਉੱਥੇ ਸਬਜ਼ੀਆਂ ਅਤੇ ਫਲ ਉੱਗਦੇ ਸਨ, ਅਤੇ ਸਾਨੂੰ ਹੁਣ ਕਹਿ ਰਹੇ ਜੀ ਗਮਲਿਆਂ ਦੇ ਵਿੱਚ ਲਾਓ। ਕੁਝ ਖੁਦਾ ਦਾ ਖੌਫ ਕਰੋ ਜਦੋਂ ਇਹ ਲੈਂਡ ਮਾਫੀਆ ਜੋ ਕੁਛ ਕਰ ਰਿਹਾ। ਇਸ ਲਈ ਗੱਲ ਹੈ ਕਿ ਧਰਤੀ ਦੀ ਹਿਫਾਜ਼ਤ ਦੀ ਲੋੜ ਹੈ ਔਰ ਵਾਰਿਸ ਸ਼ਾਹ ਜਿਹੜਾ ਸੁਨੇਹਾ ਦਿੱਤਾ ਸਾਨੂੰ ਉਹ 'ਤੇ ਅਮਲ ਕਰਨਾ ਹੋਏਗਾ। ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸੁਨੇਹੇ ਤੋਂ ਜ਼ਰੂਰ ਅੱਗੇ ਵੀ ਪਹੁੰਚਾਓਗੇ ਔਰ इंशाअल्लाह ताला
ਧਰਤੀ ਵੰਡੀ ਨਹੀਂ ਜਾਏਗੀ, ਪੰਜਾਬੀ ਜ਼ੁਬਾਨ ਵੰਡੀ ਨਹੀਂ ਜਾਏਗੀ। ਬਹੁਤ ਸ਼ੁਕਰੀਆ।